ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 14 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਸਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਆਪਾਂ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ ਯੂਐਸਏ ਦੇ ਪਿਛਲੇ ਵੀਕਐਂਡ ਦੇ ਦੌਰਾਨ ਐਤਵਾਰ ਨੂੰ ਬੇਕਰਸਫੀਲਡ ਦੇ ਵਿੱਚ ਵਿਲਸਨ ਰੋਡ ਤੇ ਜੋ ਗੁਰਦੁਆਰਾ ਸਾਹਿਬ ਆ, ਉੱਥੇ ਨਗਰ ਕੀਰਤਨ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ। ਤੇ ਆਪਾਂ ਬਹੁਤ ਜ਼ਿਆਦਾ ਸਾਰੀ ਕਵਰੇਜ ਨਿਸ਼ਰਵਾਰ ਸ਼ਾਮ ਨੂੰ ਤੇ ਪੂਰਾ ਦਿਨ ਐਤਵਾਰ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਨੇ ਕੀਤੀ। ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ, ਉਹ ਆਪਣੇ ਬੂਥ ਤੇ ਆਏ, ਮਿਲੇ, ਉਹਨਾਂ ਨੇ ਹੌਸਲਾ ਅਫਜ਼ਾਈ ਵੀ ਕੀਤੀ। ਉਹਨਾਂ ਸਾਰਿਆਂ ਦਾ ਜਿਹੜਾ ਆ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਮਿਲੇ, ਆ ਕੇ ਆਪਣੀਆਂ ਗੱਲਾਂ ਸਾਂਝ ਪਾਈ ਤੇ ਨਾਲ ਦੇ ਨਾਲ ਰੇਡੀਓ ਸੈਟਸ ਵੀ ਜਿਹੜੇ ਉੱਥੋਂ ਲੈ ਕੇ ਗਏ। ਨਵੇਂ ਜਿਹੜੇ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਪਰਿਵਾਰ ਦੇ ਵਿੱਚ ਜਿਹੜੇ ਨੇ ਸਰੋਤੇ ਨੇ, ਉਹਨਾਂ ਨੂੰ ਵੀ ਅਸੀਂ ਹਾਰਦਿਕ ਜੀ ਆਇਆਂ ਨੂੰ ਆਖਦੇ ਹਾਂ। ਤੇ ਤੁਸੀਂ ਹੁਣ ਹੋਰ ਵੀ ਉੱਥੋਂ ਜਿਹੜੇ ਰੇਡੀਓ ਸੈਟਸ ਆ ਉੱਥੋਂ ਬਾਏ ਜਿਹੜਾ ਉਹ ਕਰ ਸਕਦੇ ਹੋ। ਉਸ ਇਲਾਕੇ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਉੱਥੇ ਲੋਕ ਆ, ਸੰਗਤ ਆ, ਉਹ ਪਹੁੰਚੀ। ਦੋਨੋਂ ਦਿਨ ਹੀ ਠਾਠਾ ਮਾਰਦਾ ਇਕੱਠ ਜਿਹੜਾ ਹਰਜੋਤ ਸਿੰਘ ਜੀ ਉੱਥੇ ਰਿਹਾ। ਤੇ ਬੜੇ ਵਧੀਆ ਪ੍ਰਬੰਧਕੀ ਉਪਰਾਲੇ। ਸੋ ਪ੍ਰਬੰਧਕਾਂ ਦਾ ਵੀ ਜਿਹੜਾ ਇਸ ਦੇ ਵਿੱਚ ਧੰਨਵਾਦ। ਸਮੂਹ ਸੇਵਾਦਾਰਾਂ ਦਾ, ਚਾਹੇ ਉਹ ਲੰਗਰਾਂ ਦੀ ਸੇਵਾ ਕਰ ਰਹੇ ਹੋਣ, ਚਾਹੇ ਉਹ ਟਰੈਸ਼ ਦੀ ਸੇਵਾ ਕਰਨ ਵਾਲੇ ਜਿਹੜੇ ਸੌਕਰ ਕਲੱਬ ਦੇ ਜਿਹੜੇ ਬੱਚੇ ਆ, ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਇਹ ਬਹੁਤ ਸੋਹਣੀ ਪਿਰਤ ਉਸ ਕਲੱਬ ਦੇ ਵੱਲੋਂ ਜਿਹੜੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਆ। ਜਿਹੜੇ ਜੂਠੇ ਭਾਂਡੇ ਹੁੰਦੇ ਆ, ਜਿਹੜਾ ਟਰੈਸ਼ ਹੁੰਦਾ ਹੈ, ਉਹਨੂੰ ਸਟੈਕ ਕਰਦੇ ਨੇ, ਚਿਣ ਕੇ ਜਿਹੜਾ ਉਹ ਰੱਖਦੇ ਨੇ, ਤਾਂ ਜੋ ਉਹਦਾ ਫੈਲਾਅ ਜਿਹੜਾ ਆ ਉਹ ਨਾ ਵਧੇ। ਤੇ ਇਸ ਮਾਡਲ ਨੂੰ ਹਰ ਇੱਕ ਥਾਂ ਦੇ ਉੱਤੇ ਅਪਣਾਉਣ ਦੀ ਜ਼ਰੂਰਤ ਆ। ਇਹ ਇਕੱਲਾ ਨਗਰ ਕੀਰਤਨਾਂ ਵਿੱਚ ਨਹੀਂ, ਐਵਰੀਡੇ ਦੇ ਵਿੱਚ ਵੀ ਉੱਥੇ ਜੇ ਇੱਦਾਂ ਚੀਜ਼ ਜਿਹੜੀ ਉਹ ਕਰੋ ਤਾਂ ਉਹਦੇ ਨਾਲ ਟਰੈਸ਼ ਜਿਹੜਾ ਉਹ ਘਟਦਾ ਆ। ਤੇ ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਦੇ ਵਿੱਚ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਮਦਦ ਆਪ ਵੀ ਜਿਹੜੀ ਉਹ ਕਰੀਏ। ਸੋ ਉਹਨਾਂ ਦਾ ਅਸੀਂ ਸਾਰਿਆਂ ਦੇ ਸੇਵਾਦਾਰਾਂ ਦਾ ਧੰਨਵਾਦ। ਜਿਹੜੇ ਲੰਗਰਾਂ ਵਾਲੇ ਸੇਵਾਦਾਰ ਸੀ, ਉਹ ਕਹਿ ਰਹੇ ਸੀ ਹਰਜੋਤ ਸਿੰਘ ਜੀ ਵੀ ਇਕੱਲੇ ਹਰ ਵਾਰੀ ਜਦੋਂ ਅਸੀਂ ਸੇਵਾ ਦੇ ਲਈ ਜਾਂਦੇ ਆ ਉੱਥੇ, ਤਾਂ ਪਿਛਲੀ ਵਾਰ ਜਿੰਨਾ ਹੀ ਰਸਦ ਲੱਗਦੀ ਆ ਉਹ ਤੋਂ ਸਵਾ ਜਿਹੜੀ ਆ ਉਸ ਤੋਂ ਐਕਸਟਰਾ ਜਿਹੜੀ ਉਹ ਲੈ ਕੇ ਜਾਈਦੀ ਆ। ਪਰ ਕਹਿੰਦੇ ਇਸ ਵਾਰ 1.5 ਦੁਗਣੀ ਜਿਹੜੀ ਆ ਉਹ ਲੱਗ ਗਈ। ਉਹ ਹਰ ਨਗਰ ਕੀਰਤਨ ਦੇ ਵਿੱਚ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਸੰਗਤਾਂ ਦਾ ਜਿਹੜਾ ਹੜ ਆ ਉਹ ਆ ਰਿਹਾ ਆ। ਸੋ ਬਹੁਤ ਵਧੀਆ ਜਿਹੜੇ ਇਸ ਟਾਈਮ ਕਾਰਜ ਜਿਹੜੇ ਉਹ ਚੱਲ ਰਹੇ ਆ। ਸੋ ਸਿੱਖ ਕੌਮ ਇਕੱਠੀ ਰਹੇ, ਏਕਤਾ ਜਿਹੜੀ ਉਹ ਰਹੇ ਤੇ ਸਾਂਝੇ ਮਿਸ਼ਨ ਵੱਲ ਨੂੰ ਆਪਾਂ ਵੱਧਦੇ ਜਾਈਏ। ਗੁਰੂ ਨਾਨਕ ਜੀ ਦੇ ਫਲਸਫੇ ਦੇ ਉੱਤੇ ਚੱਲਣ ਦੀ ਪ੍ਰਮਾਤਮਾ ਜਿਹੜੀ ਉਹ ਸਾਰਿਆਂ ਨੂੰ ਹੀ ਸ਼ਕਤੀ ਬਖਸ਼ੇ। ਸੋ ਇਸ ਵਾਰ ਰਾਜਕਨਵੀਰ ਜੀ ਆਪਾਂ ਦੇਖਿਆ ਜਿੰਨੇ ਵੀ ਨਗਰ ਕੀਰਤਨ ਹੋਏ ਆ, ਉੱਥੇ ਸੰਗਤ ਬਹੁਤ ਸੀ। ਚਾਹੇ ਉਹ ਯੂਬਾ ਸਿਟੀ ਗੁਰਦੁਆਰਾ ਟਿਆਰਾ ਮੀਨਾ ਗੁਰਦੁਆਰਾ ਸਾਹਿਬ ਸੀ, ਚਾਹੇ ਉਹ ਫੌਲਰ ਦੇ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸੀ, ਇੱਥੇ ਬੇਕਰਸਫੀਲਡ 'ਚ ਵਿਲਸਨ ਰੋਡ, ਇਸ ਤੋਂ ਪਹਿਲਾਂ ਤੁਸੀਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਗਏ ਆ। ਈਵਨ ਮੰਟੀਕੇ ਜਿੱਥੇ ਅਸੀਂ ਜਾ ਨਹੀਂ ਸਕੇ, ਉੱਥੇ ਵੀ ਬਹੁਤ ਸੰਗਤ ਸੀ। ਸੋ ਸਾਰੀ ਜਗ੍ਹਾ ਸੰਗਤ ਬਹੁਤ ਸੀ, ਕਿਉਂਕਿ ਹੁਣ ਕਰੋਨਾ ਵਾਲਾ ਜਿਹੜਾ ਡਰ ਆ ਉਹ ਘਟਿਆ ਹੈਗਾ। ਸੋ ਇਸ ਕਰਕੇ ਜਿਹੜੀਆਂ ਸੰਗਤਾਂ ਆ ਉਹ ਬਾਹਰ ਨਿਕਲ ਰਹੀਆਂ। ਸੋ ਵਧੀਆ ਗੱਲ ਵੀ ਹੈਗੀ ਆ।
ਤੇ ਦੂਸਰਾ ਇੱਕ ਜ਼ਰੂਰ ਰਾਜਕਮਲਵੀਰ ਸਿੰਘ ਜੀ, ਮੈਂ ਦੇਖਿਆ ਵੀ ਪਹਿਲੀ ਵਾਰੀ ਜੋ ਆਪਣੀ ਕੁੜੀ ਮਨਪ੍ਰੀਤ ਕੌਰ ਉੱਥੋਂ ਜਿੱਤੀ ਆ ਸਿਟੀ ਕੌਂਸਲ ਹੂੰ, 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 ਬੇਕਰਫੀਲਡ ਤੋਂ, ਉਹ ਹਰ ਇੱਕ ਜਾਣੇ ਨੂੰ ਉੱਥੇ ਮਿਲ ਰਹੀ ਸੀ। ਸੋ ਹੂੰ, ਬਹੁਤ ਵਧੀਆ ਉਹਦੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਹੈ। ਗਿਆ ਉਪਰਾਲਾ, ਹੂੰ, ਕਿਉਂਕਿ ਨਹੀਂ ਤਾਂ ਕੀ ਹੁੰਦਾ ਹੈ ਵੀ ਜਦੋਂ ਜਿੱਤ ਜਾਂਦੇ ਫਿਰ ਬੰਦਾ ਲੱਭਦਾ ਨਹੀਂ ਉੱਥੇ ਕੋਈ ਵੀ, ਹਨਾ। ਸੋ ਇਹ ਮੈਂ ਦੇਖਿਆ ਵੀ ਉਹ ਹਰ ਇੱਕ ਨੂੰ ਹਰ ਇੱਕ ਬੂਥ ਤੇ ਜਾ ਕੇ ਹਰ ਇੱਕ ਨੂੰ ਜਿਹੜੀ ਆ ਉਹ ਮਿਲ ਰਹੀ ਸੀ। ਸੋ ਵਧੀਆ। ਤੇ ਬੇਕਰਫੀਲਡ ਦੀਆਂ ਜਿਹੜੀਆਂ ਆਪਣੇ ਪੰਜਾਬੀ ਭੈਣ ਭਰਾ ਆ, ਉਹਨਾਂ ਨੂੰ ਵੀ ਵਧਾਈਆਂ ਵੀ ਆਪਣੀਆਂ 2 ਕੁੜੀਆਂ ਜਿਤਾਤੀਆਂ, ਇੱਕ ਉਹਨਾਂ ਨੇ ਅਸੈਂਬਲੀ ਦੇ ਵਿੱਚ ਤੇ ਇੱਕ ਸਿਟੀ ਕੌਂਸਲ ਦੇ ਵਿੱਚ। ਜੀ ਬਿਲਕੁਲ। ਜੀ। ਸੋ ਬਹੁਤ-ਬਹੁਤ ਮੁਬਾਰਕਾਂ, ਤੇ ਹੋਰ ਵੀ ਜਿਨ੍ਹਾਂ-ਜਿਨ੍ਹਾਂ ਥਾਵਾਂ ਦੇ ਉੱਤੇ ਜਿੱਤ ਪ੍ਰਾਪਤ ਹੋਈ ਆ, ਤੇ ਇਹ ਜ਼ਰੂਰ ਹੋਵੇ ਵੀ ਤੁਸੀਂ ਅਪਰੋਚੇਬਲ ਰਹਿਣੇ ਚਾਹੀਦੇ ਆ ਜੀ ਸੰਗਤ ਤੱਕ। ਸੰਗਤ ਦੇ ਲਈ ਜੇ ਤੁਸੀਂ ਚਾਹੁੰਦੇ ਆ ਵੀ ਕੁਛ ਕਰਨਾ ਹੈ, ਤੇ ਸੰਗਤ ਤੱਕ ਸੰਗਤ ਦੇ ਵੱਲ ਨੂੰ ਕੰਨ ਤੁਹਾਡਾ ਜਿਹੜਾ ਹਮੇਸ਼ਾ ਰਹਿਣਾ ਚਾਹੀਦਾ। ਉਹਨਾਂ ਦੀ ਗੱਲ, ਉਹਨਾਂ ਦੀ ਫਰਿਆਦ, ਉਹਨਾਂ ਦੇ ਜਿਹੜੇ ਇਸ਼ੂਜ਼ ਆ, ਉਹ ਤੁਹਾਡੇ ਕੰਨ ਤੱਕ ਹਮੇਸ਼ਾ ਪਹੁੰਚਦੇ ਰਹਿਣੇ ਚਾਹੀਦੇ ਆ, ਤਾਂ ਹੀ ਮਸਲੇ ਜਿਹੜੇ ਆ ਉਹ ਹੱਲ ਹੋਣਗੇ। ਸੋ ਇਹ ਚੀਜ਼ ਵਧੀਆ ਜਿਹੜੀ ਉਹ ਹੋਈ ਆ, ਤੇ ਬਾਕੀ ਥਾਵਾਂ ਤੇ ਵੀ ਇਦਾਂ ਹੀ ਜਿਹੜਾ ਉਹ ਚਾਹੀਦਾ ਹੈ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜੇ ਖਬਰਾਂ ਵੱਲ ਨੂੰ ਜਿਹੜਾ ਵਧੀਏ, ਬੀਤੇ ਵੀਕਐਂਡ ਦੇ ਉੱਤੇ ਵੀ ਕਈ ਜਿਹੜੀਆਂ ਜਿੱਥੇ ਚੰਗੇ ਕਾਰਜ ਵੀ ਹੋਏ, ਉੱਥੇ ਨਾਲ ਦੇ ਨਾਲ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਉਹ ਹੋ ਜਾਂਦੀਆਂ। ਇਸੇ ਤਰੀਕੇ ਦੇ ਨਾਲ ਇੱਕ 에ਅਰ ਸ਼ੋਅ ਹੋ ਰਿਹਾ ਸੀ, ਜਿਸ ਦੇ ਵਿੱਚ 2 ਜਹਾਜ਼ ਆਪਸ ਦੇ ਵਿੱਚ ਟਕਰਾ ਗਏ। ਜੀ। ਸੋ ਉਸ 에ਅਰ ਸ਼ੋਅ ਦੇ ਕ੍ਰੈਸ਼ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ 6 ਜਾਣਿਆਂ ਦੀਆਂ ਕਹਿੰਦੇ ਆ ਵੀ ਉਹ ਮੌਤਾਂ ਜਿਹੜੀਆਂ ਹੋਈਆਂ। ਵਿੰਟੇਜ ਮਿਲਟਰੀ 에ਅਰਕ੍ਰਾਫਟ ਜਿਹੜੇ ਆ ਉਹ ਆਪਸ ਦੇ ਵਿੱਚ ਜਾ ਟਕਰਾਏ। ਇਹ ਡੈਲਸ ਟੈਕਸਸ ਦੇ ਵਿੱਚ 에ਅਰ ਸ਼ੋਅ ਹੋ ਰਿਹਾ ਸੀਗਾ। FAA ਤੇ NTSB ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਕਰੇਗੀ। ਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਕਿਉਂਕਿ ਇਹ ਪੁਰਾਣੇ ਤਰ੍ਹਾਂ ਦੇ ਜਹਾਜ਼ ਸੀਗੇ, 에ਅਰ ਸ਼ੋਅ ਸੀਗੇ, ਇਹਨਾਂ ਵਿੱਚ ਬਲੈਕ ਬਾਕਸਿਸ ਜਿਹੜੇ ਉਹ ਸ਼ਾਇਦ ਮੌਜੂਦ ਨਹੀਂ ਸੀਗੇ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ, ਤੇ ਬਹੁਤ ਸਾਰਿਆਂ ਦੀਆਂ ਵੀਡੀਓਜ਼ ਦੇ ਵਿੱਚ ਇਹ ਕੈਦ ਹੋ ਗਈ, ਕਿਉਂਕਿ ਜੀ। ਲੋਕ 에ਅਰ ਸ਼ੋਅ ਦੇ ਉੱਤੇ ਉਹਨਾਂ ਦੇ ਦੁਆਰਾ ਕੀਤੇ ਜਾ ਰਹੇ ਜਿਹੜੇ ਕਰਤੱਵ ਆ, ਜਾਂ ਵੈਸੇ ਵੀ ਪੁਰਾਣੇ ਜਹਾਜ਼ ਆ, ਜਾਂ ਉੱਦਾਂ ਵੀ ਜਹਾਜ਼ ਆ, ਉਹ ਜਦੋਂ ਲੰਘਦੇ ਆ ਸਪੈਕਟੇਟਰਸ ਦਰਸ਼ਕਾਂ ਦੇ ਨਜ਼ਦੀਕ, ਤਾਂ ਉਹ ਉਹਨਾਂ ਦੀਆਂ ਵੀਡੀਓਜ਼ ਬਣਾਉਂਦੇ ਆ। ਤੇ ਇਹ ਵੀਡੀਓ ਵੀ ਇਹ ਜਿਹੜਾ ਆਪਸ ਦੇ ਵਿੱਚ ਟਕਰਾਉਣਾ, ਇੱਕ ਛੋਟਾ ਜਹਾਜ਼ ਤੇ ਇੱਕ ਵੱਡਾ ਜਹਾਜ਼ ਆ, ਉਹ ਹੋਇਆ ਆ। ਸੋ 6 ਜਾਣਿਆਂ ਦੀਆਂ ਮੌਤਾਂ ਹੋਈਆਂ। ਡੈਲਸ ਕਾਊਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਜਿਹੜੇ ਆ, ਉਹਨਾਂ ਨੇ ਵੀ ਇਸ ਚੀਜ਼ ਨੂੰ ਕਨਫਰਮ ਜਿਹੜਾ ਉਹ ਕੀਤਾ ਆ। ਇਸ ਤੋਂ ਬਾਅਦ ਦੇ ਵਿੱਚ ਭਿਆਨਕ ਅੱਗ ਵੀ ਲੱਗੀ, ਕਿਉਂਕਿ ਤੇਲ ਹੁੰਦਾ ਆ ਜਹਾਜ਼ਾਂ ਦੇ ਵਿੱਚ, ਤੇ ਇਸ ਅੱਗ ਨੂੰ ਬੁਝਾਉਣ ਦੇ ਲਈ ਜਿਹੜੇ 60 ਫਾਇਰ ਰੈਸਕਿਊ ਯੂਨਿਟਸ ਆ, ਉਹਨਾਂ ਨੇ ਰਿਸਪੌਂਡ ਜਿਹੜਾ ਉਹ ਕੀਤਾ। ਬੋਇੰਗ B-17 ਫਲਾਈਂਗ ਫੋਰਟਿਸ ਤੇ ਬੈਲ P-63 ਕਿੰਗ ਕੋਬਰਾ, ਇਹ ਜਿਹੜੇ 2 ਵਿੰਟੇਜ ਜਹਾਜ਼ ਸੀਗੇ ਆਪਸ ਦੇ ਵਿੱਚ ਟਕਰਾਏ। ਡੈਲਸ ਦੇ ਜਿਹੜੇ ਮੇਅਰ ਨੇ ਇਸ ਨੂੰ ਜਿਹੜਾ ਦਿਲ ਕੰਬਾਊ ਤੇ ਦਿਲ ਤੋੜਨ ਵਾਲੀ ਜਿਹੜੀ ਇੱਕ ਕ੍ਰੈਸ਼ ਆ, ਹਾਦਸਾ ਜਿਹੜਾ ਆ ਉਹ ਗਰਦਾਨਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ NTSB ਤੇ FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵਾਲੇ ਜਿਹੜੇ ਉਹ ਸੀਨ ਦੇ ਉੱਤੇ ਪਹੁੰਚੇ ਆ, ਮੌਕੇ ਵਾਰਦਾਤ ਦੇ ਉੱਤੇ, ਤੇ ਹੁਣ ਉਸ ਦਾ ਜਿਹੜਾ ਜਾਂਚ ਆ ਉਹ ਕੀਤੀ ਜਾਊਗੀ। ਇਸ ਹਾਦਸੇ ਦੇ ਵਿੱਚ ਮਾਰੇ ਜਾਣ ਵਾਲੇ 30 ਸਾਲਾਂ ਤੋਂ ਵੀ ਵੱਧ ਵੈਟਰਨ ਰਹੇ ਸਿਵਲ 에ਅਰ ਪੈਟਰੋਲ ਓਹਾਇਓ ਵਿੰਗ ਦੇ ਮੇਜਰ ਕਰਟਸ ਜੇ ਰੋ ਜਿਹੜੇ ਉਹ ਕਹਿੰਦੇ ਉਹ ਸ਼ਾਮਲ ਸੀਗੇ। ਇਹ ਉਹਨਾਂ ਦੇ ਜਿਹੜੇ ਏਜੰਸੀ ਕਮਾਂਡਰ ਆ, ਉਹਨਾਂ ਨੇ ਦੱਸਿਆ। ਜੀ। ਅਗਲੀ ਖਬਰ ਵੀ ਮਾੜੀ ਆ ਰਹੀ ਯੂਨੀਵਰਸਿਟੀ ਆਫ ਵਰਜੀਨੀਆ ਤੋਂ। ਯੂਨੀਵਰਸਿਟੀ ਆਫ ਵਰਜੀਨੀਆ 'ਚ ਵੀਕਐਂਡ ਦੇ ਦੌਰਾਨ ਉੱਥੇ ਦੇ ਹੀ ਸਟੂਡੈਂਟ ਨੇ ਗੋਲੀਆਂ ਚਲਾ ਕੇ ਆਪਣੀ ਹੀ ਯੂਨੀਵਰਸਿਟੀ ਦੇ ਸਟੂਡੈਂਟ 3 ਫੁੱਟਬਾਲ ਦੇ ਬੜੇ ਟੌਪ ਦੇ ਪਲੇਅਰ ਸੀ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜਿਹੜੇ ਪਲੇਅਰਸ ਆ, ਉਹਨਾਂ ਦੇ ਨਾਮ ਪੁਲਿਸ ਨੇ ਆਲਰੇਡੀ ਡਿਕਲੇਅਰ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਡੈਮਨ ਚੈਂਡਲਰ 2nd ਈਅਰ ਸਟੂਡੈਂਟ ਸੀ ਵਰਜੀਨੀਆ ਬੀਚ ਤੋਂ, ਡੀ ਸੀਨ ਪੈਰੀ 4th ਈਅਰ ਸਟੂਡੈਂਟ ਸੀ ਮਿਆਮੀ ਤੋਂ, ਤੇ ਲੈਵਲ ਡੇਵਿਸ 3rd ਈਅਰ ਸਟੂਡੈਂਟ ਸੀਗਾ ਰਿਜਵਿਲ ਸਾਊਥ ਕੈਰਾਲੀਨਾ ਤੋਂ। 2 ਸਟੂਡੈਂਟ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਜਿਮ ਰਾਇਨ ਨੇ ਕਿਹਾ ਵੀ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਜ਼ਰੂਰ ਆ, ਪਰ ਉਹ ਬਚ ਜਾਣਗੇ। ਜੋ ਸਸਪੈਕਟ ਆ ਕ੍ਰਿਸਟੋਫਰ ਡਾਰਨੈਲ ਜੂਨੀਅਰ, ਉਸ ਨੂੰ ਆਪਣੇ ਜਿਹੜਾ ਆ ਪੁਲਿਸ ਨੇ ਅਰੈਸਟ ਕਰ ਲਿਆ ਹੈਗਾ ਆ। ਇਹ ਐਤਵਾਰ ਰਾਤ ਨੂੰ 10:30 ਵਜੇ ਦੇ ਕਰੀਬ ਕੈਂਪਸ ਦਾ ਜੋ ਡਰਾਮਾ ਬਿਲਡਿੰਗ ਆ, ਉੱਥੇ ਸਾਰਾ ਕੁਝ ਵਾਪਰਿਆ। ਸੋ ਕਾਰਨ ਕੀ ਹੈ ਇਹ ਹਜੇ ਤੱਕ ਨਹੀਂ ਪਤਾ ਚੱਲ ਰਿਹਾ, ਪਰ ਜੋ ਸਸਪੈਕਟ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ। 3 ਫੁੱਟਬਾਲ ਦੇ ਪਲੇਅਰ ਯੂਨੀਵਰਸਿਟੀ ਦੇ ਜੋ ਆ ਉਹ ਉਸਨੇ ਗੋਲੀਆਂ ਮਾਰ ਕੇ ਮਾਰ ਦਿੱਤੇ। ਤੇ ਜੋ ਸਸਪੈਕਟ ਦੀ ਹਿਸਟਰੀ ਆ, ਕਹਿੰਦੇ ਵੀ ਉਹਦੇ ਤੇ ਸਕੂਲ 'ਚ ਬਹੁਤ ਸਾਰੇ ਮਲਟੀ ਡਿਸਪਲਿਨਰੀ
ਥ੍ਰੈਟ ਸੀਗੇ ਉਹਦੇ ਅਗੇਂਸਟ, ਕੰਪਲੇਨ ਸੀਗੀਆਂ। ਸਤੰਬਰ 2022 ਦੇ ਵਿੱਚ ਵੀ ਯੂਨੀਵਰਸਿਟੀ ਦੇ ਆਫਿਸ ਆਫ ਸਟੂਡੈਂਟ ਅਫੇਅਰ ਨੇ ਰਿਪੋਰਟ ਕੀਤਾ ਸੀ ਵੀ ਇਹ ਜੀ ਜਿਹੜੇ ਆ ਪੁੱਠੇ ਕੰਮ ਕਰਦਾ ਹੈਗਾ ਆ, ਦੇਖ ਇਦਾਂ ਲਓ। ਥ੍ਰੈਟ ਕਰਦਾ ਹੈਗਾ ਆ। ਸੋ ਦੇਖੋ, ਇਹ ਪਹਿਲੀ ਵਾਰੀ ਨਹੀਂ ਹਰਜੋਤ ਸਿੰਘ ਜੀ, ਅਖੀਰਲੀ ਵਾਰੀ ਨਹੀਂ। ਇਦਾਂ ਦੀ ਦੇਖੋ ਆਪਾਂ ਕਿੰਨੀ ਵਾਰੀ ਸ਼ੇਅਰ ਕਰ ਚੁੱਕੇ ਹਾਂ ਵੀ ਉਹਨਾਂ ਦੇ ਜਿਹੜੇ ਸਾਥੀ ਸਟੂਡੈਂਟ ਆ ਉਹਨਾਂ ਨੂੰ ਸ਼ੱਕ ਸੀਗਾ, ਉਹਨਾਂ ਨੇ ਕੁਝ ਦੱਸਿਆ, ਪਰ ਫਿਰ ਵੀ ਜਿਹੜੀਆਂ ਅਥਾਰਟੀਜ਼ ਆ ਉਸ ਦੇ ਉੱਤੇ ਸਹੀ ਕਾਰਵਾਈ ਜਿਹੜੀ ਕਰਨ ਤੋਂ ਵਾਂਝੀਆਂ ਰਹਿ ਗਈਆਂ, ਜਾਂ ਉਹਨਾਂ ਦੇ ਕੋਲ ਕੋਈ ਏਡਾ ਆਧਾਰ ਨਹੀਂ ਸੀਗਾ ਵੀ ਉਸ ਦੇ ਉੱਤੇ ਕੋਈ ਕਾਰਵਾਈ ਕਰ ਸਕਦੇ। ਤੇ ਇਵੈਂਚੁਅਲੀ ਇਹ ਜਿਹੜੀ ਚੀਜ਼ ਆ ਫਿਰ ਇਦਾਂ ਦੀਆਂ ਸ਼ੂਟਿੰਗਸ ਦੇ ਵਿੱਚ ਜਾਂ ਉਹ ਵਾਇਲੈਂਸ ਦੇ ਵਿੱਚ ਜਾ ਕੇ ਜਿਹੜੀ ਉਹ ਤਬਦੀਲ ਜਿਹੜੀ ਉਹ ਹੋ ਜਾਂਦੀ ਆ। ਸੋ ਫਿਊਚਰ ਭਵਿੱਖ ਦੇ ਪਲੇਅਰ, ਉਹਨਾਂ ਮਾਪਿਆਂ ਦਾ ਜਿਹੜਾ ਉਹ ਇੱਕ ਆਸ ਦੀ ਜਿਹੜੀ ਕਿਰਨ ਹੁੰਦੀ ਆ, ਉਹ ਇਸ ਬੰਦੇ ਨੇ ਜਿਹੜੀ ਉਹ ਬੁਝਾ ਦਿੱਤੀ ਆ। ਹੁਣ ਉਸ ਨੂੰ ਕਾਬੂ ਤਾਂ ਜਿਹੜਾ ਹਰਜੋਤ ਸਿੰਘ ਜੀ ਕਰ ਲਿਆ ਗਿਆ ਹੈਗਾ ਆ, ਪਰ ਹੋਊਗਾ ਕੀ, ਉਹਨਾਂ ਪਰਿਵਾਰਾਂ ਨੂੰ ਕੀ, ਬੰਦਾ ਕਿੰਨੀ ਕਰੀ ਕਿਹੜੇ ਕਿਹੜੇ ਪਰਿਵਾਰ ਨੂੰ ਜਿਹੜਾ ਉਹ ਧਰਵਾਸ ਦਿੰਦਾ ਰਹੂਗਾ। ਆਲਦੋ ਅੱਜ ਦੇ ਸਮੇਂ ਦੇ ਵਿੱਚ ਨਿਆਣੇ ਜਾਂਦੇ ਨੇ, ਹਰ ਇੱਕ ਦੇ ਜਿਹੜੇ ਨਿਆਣੇ ਜਾ ਰਹੇ ਆ ਸਕੂਲਾਂ 'ਚ, ਪਰ ਬੈਕ ਆਫ ਦਾ ਮਾਈਂਡ ਹਰ ਇੱਕ ਨੂੰ ਜਿਹੜਾ ਇਹ ਫਿਕਰ ਲੱਗਾ ਰਹਿੰਦਾ ਆ ਵੀ ਸਕੂਲੋਂ ਭਾਈ ਕੋਈ ਇਦਾਂ ਦੀ ਕਾਲ ਜਿਹੜੀ ਆ ਉਹ ਨਾ ਆ ਜਾਵੇ, ਜਾਂ ਖਬਰਾਂ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਸਾਡੇ ਨਿਆਣੇ ਪੜ੍ਹਦੇ ਆ ਉਹ ਕਿਤੇ ਟ੍ਰੈਂਡ ਨਾ ਹੋਣਾ ਸ਼ੁਰੂ ਹੋ ਜਾਵੇ। ਕਿਉਂਕਿ ਯੂਜਲੀ ਜਦੋਂ ਕੋਈ ਇਦਾਂ ਦੀ ਟ੍ਰੈਂਡਿੰਗ ਹੁੰਦੀ ਆ ਤਾਂ ਉਹ ਮਾੜੀ ਚੀਜ਼ ਦੇ ਨਾਲ ਹੀ ਜਿਹੜੀ ਉਹ ਜੋੜ ਕੇ ਦੇਖੀ ਜਾਂਦੀ ਆ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਾਇਨ ਨੇ ਕਿਹਾ ਵੀ ਅਨਇਮੈਜਿਨੇਬਲ ਆ ਇਹ ਕਮਿਊਨਿਟੀ ਦੇ ਲਈ। ਕੋਈ ਵੀ ਪੇਰੈਂਟ ਨਹੀਂ ਚਾਹੁੰਦਾ ਵੀ ਉਹਨਾਂ ਦਾ ਬੱਚਾ ਯੂਨੀਵਰਸਿਟੀ 'ਚ ਪੜ੍ਹਨ ਗਿਆ ਹੋਵੇ, ਉਹਦੀ ਲਾਈਫ ਚਲੇ ਜਾਵੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਕਰ ਰਹੇ ਹਾਂ ਤਾਂ ਕਿ ਸਾਰੀ ਕਮਿਊਨਿਟੀ ਇਕੱਠੇ ਹੋ ਕੇ ਅਫਸੋਸ ਮੋurn ਕਰ ਸਕਣ, ਤੇ ਆਪਾਂ ਸਾਰੇ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਵਿੱਚ ਇਹ ਘਟਨਾ ਵਾਪਰੀ ਆ ਉਹਨਾਂ ਨੂੰ ਵੀ ਹੌਸਲਾ ਦੇ ਸਕੀਏ। ਵਰਜੀਨੀਆ ਦੇ ਗਵਰਨਰ ਗਲੈਨ ਯੰਕਿਨ ਨੇ ਵੀ ਇਹਦੇ ਉੱਤੇ ਅਫਸੋਸ ਪ੍ਰਗਟ ਕੀਤਾ ਹੈਗਾ। ਕਹਿੰਦੇ ਵੀ ਯੂਨੀਵਰਸਿਟੀ ਆਫ ਵਰਜੀਨੀਆ ਦੀ ਪੁਲਿਸ ਡਿਪਾਰਟਮੈਂਟ ਤੇ ਲੋਕਲ ਅਥਾਰਟੀਜ਼ ਇਹ ਰਲ ਕੇ ਕੰਮ ਕਰ ਰਹੇ ਆ ਸਸਪੈਕਟ ਦੇ ਸੰਬੰਧ ਵਿੱਚ, ਇਹ ਸਾਰਾ ਕੁਝ ਕਿਉਂ ਵਾਪਰਿਆ। ਇਸੇ ਤਰ੍ਹਾਂ ਟਿਮ ਕੇਨ ਇਹ ਸੈਨੇਟਰ ਰਹੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਮਾੜੀ ਘਟਨਾ ਵਾਪਰੀ ਹੈ। ਯੂਨੀਵਰਸਿਟੀ ਆਫ ਵਰਜੀਨੀਆ 'ਚ ਪਹਿਲੀ ਵਾਰੀ ਨਹੀਂ ਵਾਪਰਿਆ। ਅਗਸਤ 2017 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਹੋਇਆ ਸੀ ਜਿਹਦੇ ਵਿੱਚ 100 ਦੀ ਗਿਣਤੀ ਵਿੱਚ ਵਾਈਟ ਨੈਸ਼ਨਲਿਸਟ ਨੇ ਮਾਰਚ ਕੀਤਾ ਸੀ ਯੂਨੀਵਰਸਿਟੀ ਦੇ ਕੈਂਪਸ ਤੇ। ਉਸ ਟਾਈਮ ਦੇ ਉੱਤੇ ਲੜਾਈ ਝਗੜਾ ਹੋ ਗਿਆ ਸੀ ਤੇ ਇੱਕ ਜਾਣੇ ਦੀ ਮੌਤ ਹੋ ਗਈ ਸੀ। 32 ਸਾਲਾਂ ਦਾ ਹੈਦਰ ਹੇਅਰ 32 ਸਾਲਾਂ ਦੀ ਹੈਦਰ ਹੇਅਰ ਜੋ ਲੇਡੀ ਸੀ, ਉਹ ਇਸ ਪ੍ਰੋਟੈਸਟ ਦੇ ਵਿੱਚ ਮਾਰੀ ਗਈ ਸੀਗੀ। ਜੇਮਸ ਐਲੈਕਸ ਫੀਲਡ ਜੂਨੀਅਰ ਨੂੰ ਕਨਵਿਕਟ ਕੀਤਾ ਗਿਆ ਸੀ ਮਰਡਰ ਦੇ ਸੰਬੰਧ ਦੇ ਵਿੱਚ। ਸੋ ਬਹੁਤ ਹੀ ਮਾੜੀ ਖਬਰ ਯੂਨੀਵਰਸਿਟੀ ਆਫ ਵਰਜੀਨੀਆ ਤੋਂ ਇਹ ਆਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਤੇ ਚੀਨ ਦੇ ਰਿਸ਼ਤੇ ਆਉਣ ਵਾਲੇ ਭਵਿੱਖ 'ਚ ਕਿੱਦਾਂ ਰਹਿਣਗੇ। ਇਹ ਤਾਂ ਚਲੋ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੀਡਰ ਆ ਉਹ ਆਪਸ ਦੇ ਵਿੱਚ ਮਿਲੇ ਨੇ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਚਾਈਨੀਜ਼ ਉਹਨਾਂ ਦੇ ਕਾਊਂਟਰਪਾਰਟ ਜੀ ਜ਼ਿੰਗਪਿੰਗ ਆ, ਉਹਨਾਂ ਦੀ ਪਹਿਲੀ ਇਨ ਪਰਸਨ ਐਨਕਾਊਂਟਰ ਜਿਹੜਾ ਆ ਉਹ ਹੋਇਆ ਆ ਜਦੋਂ ਤੋਂ ਜੋ ਬਾਈਡਨ ਨੇ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਉਹ ਸੰਭਿਆ ਆ। ਕਹਿੰਦੇ ਵੀ 3 ਘੰਟੇ ਇਹਨਾਂ ਦੀ ਇਸ ਵਿੱਚ ਗੱਲਬਾਤ ਜਿਹੜੀ ਉਹ ਚੱਲੀ ਆ, ਤੇ ਗੱਲਬਾਤ ਹੋਣ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਬੜੇ ਖੁੱਲੇ ਸੁਭਾਅ ਦੇ ਨਾਲ ਜੀ ਜ਼ਿੰਗਪਿੰਗ ਦੇ ਬਾਰੇ ਕਿਹਾ ਵੀ ਮੇਰੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਦੇ ਨਾਲ ਹੋਈਆਂ। ਉਹ ਵੀ ਗੱਲਾਂ ਦੇ ਉੱਤੇ ਜਿਹੜੀ ਅਸਹਿਮਤੀ ਵੀ ਕਈਆਂ ਦੇ ਉੱਤੇ ਰਹੀ, ਜਿਸ 'ਚ ਬੀਜਿੰਗ ਤੇ ਵਾਸ਼ਿੰਗਟਨ ਡਿਸਐਗਰੀ ਜਿਹੜੇ ਉਹ ਕਰਦੇ ਆ। ਤਾਈਵਾਨ ਦਾ ਮੁੱਦਾ ਕਹਿੰਦੇ ਆ ਵੀ ਉਹ ਜਿਹੜਾ ਜ਼ਰੂਰ ਸੈਂਟਰ ਪੁਆਇੰਟ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਰਿਹਾ ਹੋ ਸਕਦਾ ਆ। ਉਹਨਾਂ ਨੇ ਕਿਹਾ ਵੀ ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਸਭ ਕੁਝ ਭਲਾ ਚੰਗਾ ਆ, ਵੀ ਕੁੰਭਾਇਆ ਆ, ਪਰ ਇਦਾਂ ਦੀ ਗੱਲ ਨਹੀਂ ਆ। ਪਰ ਦੋਨੋਂ ਹੀ ਮੁਲਕ ਰਾਈਟ ਨਾਓ ਕੋਈ ਨਵੀਂ ਕੋਲਡ ਵਾਰ ਸ਼ੁਰੂ ਕਰਨ ਵੱਲ ਨੂੰ ਕਿਸੇ ਦੀ ਕੋਈ ਹਮਾਇਤ ਨਹੀਂ ਹੈਗੀ। ਸੋ ਆਪਸ ਦੇ ਵਿੱਚ ਟ੍ਰੇਡ ਵਾਰਸ ਤੋਂ ਲੈ ਕੇ ਤਾਈਵਾਨ ਦੇ ਮੁੱਦੇ ਤੱਕ ਅਮਰੀਕਾ ਤੇ ਚੀਨ ਦੇ ਸਿੰਗ ਜਿਹੜੇ ਉਹ ਫਸੇ ਪਏ ਨੇ, ਤੇ ਆਉਣ ਵਾਲੇ ਭਵਿੱਖ 'ਚ ਪਤਾ ਨਹੀਂ ਕੀ ਹੋਊਗਾ। ਪਰ ਇਹਨਾਂ ਦੀ ਆਪਸੀ ਮੁਲਾਕਾਤ ਜਿਹੜੀ ਆ ਉਹ ਕਈ ਚਿਰਾਂ ਬਾਅਦ ਜਿਹੜੀ ਹੋਈ ਆ। ਸੋ ਹੌਲੀ ਹੌਲੀ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜੀਆਂ ਉਹ ਆਉਣਗੀਆਂ ਵੀ ਕੀ ਕੁਛ ਜਿਹੜਾ ਉਹ ਹੋਊਗਾ। ਵਾਈਟ ਹਾਊਸ ਨੇ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਮੀਟਿੰਗ ਦੇ ਦੌਰਾਨ ਬਾਈਡਨ ਹੁਣਾਂ ਨੇ ਹਿਊਮਨ ਰਾਈਟ ਅਬਿਊਜ਼ਸ ਜਿਹੜੇ ਹੋ ਰਹੇ ਆ ਚਾਈਨਾ ਦੇ ਵਿੱਚ, ਤੇ ਚਾਈਨਾ ਜਿਹੜਾ ਤਾਈਵਾਨ ਦੇ ਉੱਤੇ ਆਪਣਾ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਿਹਾ, ਪ੍ਰੋਵੋਕੇਸ਼ਨਸ ਜਿਹੜੀਆਂ ਉੱਥੇ ਕਰ ਰਿਹਾ ਆ, ਉਸ ਨੂੰ ਲੈ ਕੇ ਜਿਹੜੀ ਆ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਆ।
ਤੇ ਕਹਿੰਦੇ ਵੀ ਇੱਕ ਚੀਜ਼ ਦੇ ਉੱਤੇ ਕਹਿੰਦੇ ਵੀ ਜ਼ਰੂਰ ਦੋਨੋਂ ਜਾਣੇ ਐਗਰੀ ਹੋਏ ਆ ਵੀ ਯੂਕਰੇਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਨਿਊਕਲੀਅਰ ਵੈਪਨ ਜਿਹੜਾ ਆ ਉਹ ਨਹੀਂ ਵਰਤਿਆ ਜਿਹੜਾ ਉਹ ਜਾਣਾ ਚਾਹੀਦਾ ਹੈਗਾ, ਜਿੱਥੇ ਕਿ ਇੱਕ ਮੁਲਕ ਰਸ਼ੀਆ ਦੀ ਇਨਵੇਜਨ ਨੂੰ ਫਾਈਟ ਆਫ ਜਿਹੜਾ ਆ ਉਹ ਕਰ ਰਿਹਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਟਵਿੱਟਰ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਇੱਕ ਨਕਲੀ ਟਵੀਟ ਨੇ ਪੈਨਿਕ ਕਰ ਦਿੱਤਾ ਐਲੀ ਲਿਲੀ ਕੰਪਨੀ, ਇਹ ਫਾਰਮਾਸਿਊਟੀਕਲ ਕੰਪਨੀ ਆ। ਕਿਸੇ ਨੇ ਝੂਠਾ ਅਕਾਊਂਟ ਬਣਾ ਕੇ ਵੀ ਬਲੂ ਟਿਕ ਵੀ ਉਹਦੇ ਤੇ ਹੋਇਆ ਆ ਵੀ ਜੋ ਇਨਸੂਲਿਨ ਆ ਉਹ ਹੁਣ ਫ੍ਰੀ ਹੈਗਾ ਆ। ਉਹਦੇ ਨਾਲ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਜੋ ਆ ਉਹ ਟਵਿੱਟਰ ਲੂਜ਼ ਕਰ ਸਕਦਾ ਆ, ਕਿਉਂਕਿ ਐਲੀ ਲਿਲੀ ਜੋ ਕੰਪਨੀ ਆ ਉਹਨਾਂ ਨੇ ਫਿਰ ਟਵਿੱਟਰ ਨੂੰ ਕਾਊਂਟ ਕੀਤਾ ਤੇ 6 ਘੰਟੇ ਦੇ ਕਰੀਬ ਲੱਗ ਗਏ ਉਹਨਾਂ ਨੂੰ ਇਹ ਜੋ ਫੇਕ ਅਕਾਊਂਟ ਕਿਸੇ ਨੇ ਬਣਾਇਆ ਸੀਗਾ ਉਸ ਨੂੰ ਰਿਮੂਵ ਕਰਨ ਦੇ ਲਈ। ਸੋ ਹੁਣ ਇਹ ਕੰਪਨੀ ਵਾਲੇ ਸੋਚ ਰਹੇ ਆ ਵੀ ਅਸੀਂ ਟਵਿੱਟਰ ਦੇ ਉੱਤੇ ਐਡਵਰਟਾਈਜ਼ਮੈਂਟ ਕਰੀਏ ਜਾਂ ਨਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ। ਟਵਿੱਟਰ ਆਲਰੇਡੀ ਟਵਿੱਟਰ ਦੇ ਸੰਬੰਧ ਦੇ ਵਿੱਚ ਇਲੋਨ ਮਸਕ ਜੋ ਟਵਿੱਟਰ ਦੇ ਨਵੇਂ ਮਾਲਕ ਆ ਉਹ ਕਹਿ ਚੁੱਕੇ ਆ ਆਪਾਂ ਇਹਦੀ ਬੈਂਕਰਪਸੀ ਵੀ ਫਾਈਲ ਕਰ ਸਕਦੇ ਹਾਂ ਜਾਂ ਇਹਦੀ ਬੈਂਕਰਪਸੀ ਵੀ ਹੋ ਸਕਦੀ ਹੈਗੀ ਆ। ਸੋ ਕਹਿੰਦੇ ਪਈ ਲਿਲੀ ਪੈਡ ਜੋ ਡਾਇਬਟੀ ਕੇਅਰਸ, ਯੂਰਪੀਅਨ ਹੈਲਥ ਪਾਲਿਸੀ, ਕਲੀਨਿਕਲ ਟਰਾਇਲਸ ਇਦਾਂ ਦੇ ਪ੍ਰੋਗਰਾਮ ਉਹ ਰਨ ਕਰਦੀ ਆ। $100 ਮਿਲੀਅਨ ਦੇ ਕਰੀਬ ਉਹ ਟੀਵੀ ਦੇ ਉੱਤੇ ਕਮਰਸ਼ੀਅਲ ਤੇ ਡਿਜੀਟਲ ਐਡ ਦੇ ਉੱਤੇ ਕੈਂਪੇਨ ਦੇ ਲਈ ਸਪੈਂਡ ਕਰਦੀ ਹੈਗੀ ਆ। ਮੀਡੀਆ ਰਡਾਰ ਜੇ ਇੱਕ ਮਾਰਕੀਟਿੰਗ ਏਜੰਸੀ ਆ ਉਹਨਾਂ ਨੇ ਸਾਰਾ ਕੁਝ ਦੱਸਿਆ। ਜੀ ਬਿਲਕੁਲ, ਇਹ ਉਹੀ ਰੌਲਾ ਆ ਜਿੱਥੇ $8 ਦੇ ਵਿੱਚ ਕੋਈ ਵੀ ਜਾਣਾ ਬਲੂ ਟਿਕ ਖਰੀਦ ਸਕਦਾ ਆ, ਜਿਸ ਨੂੰ ਪ੍ਰਚਾਰਿਆ ਬਹੁਤ ਸੀਗਾ ਈਲਨ ਮਸਕ ਨੇ। ਸੋ ਬਾਈਟਨ ਦਾ ਬੈਕ ਵਾਲੀ ਗੱਲ ਜਿਹੜੀ ਆ ਉਸ ਦੇ ਉਹ ਹੋਈ ਆ ਤੇ ਇਸ ਕੰਪਨੀ ਨੂੰ ਚੰਗਾ ਨੁਕਸਾਨ ਜਿਹੜਾ ਉਹ ਹੋ ਗਿਆ। ਇਸ ਦੇ ਉੱਤੇ ਬਰਨੀ ਸੈਂਡਰ ਨੇ ਵੀ ਬਾਅਦ ਚ ਟਵੀਟ ਕੀਤਾ, ਕਹਿੰਦੇ ਵੀ ਮਾਫੀ ਤਾਂ ਐਲੀ ਲਿਲੀ ਨੂੰ ਇਸ ਲਈ ਮੰਗਣੀ ਚਾਹੀਦੀ ਆ ਵੀ ਜਿਹੜੀ $25-30 ਵਾਲੀ ਚੀਜ਼ ਆ ਉਹ $250-300 ਚ ਵੇਚਣ ਦੇ ਆ ਵੀ ਲੋਕਾਂ ਦੇ ਲਈ ਇਹ ਜੀਵਨ ਮਰਨ ਦੀ ਚੀਜ਼ ਹੁੰਦੀ ਆ ਤੇ ਤੁਸੀਂ ਇਸ ਦੇ ਵਿੱਚੋਂ ਮੁਨਾਫਾ ਜਿਹੜਾ ਆ ਉਹ ਕੱਟ ਰਹੇ ਹੈਗੇ ਆ। ਸੋ ਹਾਲ ਦੀ ਘੜੀ ਬਲੂ ਟਿਕ ਵਾਲਾ ਜਿਹੜਾ ਪ੍ਰੋਗਰਾਮ ਇਹਨਾਂ ਦਾ ਕਾਫੀ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ ਟਵਿੱਟਰ ਦੇ ਨੂੰ ਜਿਹੜਾ ਉਹ ਲੈ ਕੇ ਉਹ ਉਹਨਾਂ ਨੇ ਮੈਨੂੰ ਲੱਗਦਾ ਥੋੜੀ ਬਹੁਤੀ ਇਸ ਦੇ ਉੱਤੇ ਹੁਣ ਰੋਕ ਜਿਹੜੀ ਉਹ ਲਾ ਰਹੇ ਆ। ਅੱਜ ਟਵਿੱਟਰ ਦਾ ਫਿਰ ਰੌਲਾ ਪੈ ਗਿਆ। ਈਲਨ ਮਸਕ ਨੇ ਅੱਜ ਇਹ ਕਹਿ ਦਿੱਤਾ ਵੀ ਜਿਹੜਾ ਰੋਟੀ ਪਾਣੀ ਦੇ ਉੱਤੇ $400 ਜਿਹੜਾ ਆ ਉਹ ਖਰਚਿਆ ਜਿਹੜਾ ਉਹ ਜਾ ਰਿਹਾ ਸੀਗਾ, ਜਦਕਿ ਟਵਿੱਟਰ 'ਚ ਜਿਨ੍ਹਾਂ ਨੇ ਕੰਮ ਕੀਤਾ ਕਹਿੰਦੇ $20-25 ਜਿਹੜੇ ਅਸੀਂ ਜਿਹੜੇ ਉਹ ਮਿਲਦੇ ਸੀਗੇ ਤੇ ਉਹਦੇ ਨਾਲ ਘੰਟਾ ਬੰਦਾ ਵੱਧ ਵੀ ਜਿਹੜਾ ਉੱਥੇ ਆਉਂਦਾ ਸੀਗਾ, ਉੱਥੇ ਕੰਮ ਵੀ ਕਰਦਾ ਸੀਗਾ। ਸੋ ਇਹ ਇਸ ਟਾਈਮ ਪੂਰੀ ਤਰ੍ਹਾਂ ਟਵਿੱਟਰ ਕਿੱਦਾਂ ਦਾ ਨਿਕਲੂਗਾ ਇਸ ਸਾਰੀ ਚੀਜ਼ ਦੇ ਵਿੱਚੋਂ ਉੱਭਰ ਕੇ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ। ਬਹੁਤ ਵੱਡੇ ਚੇਂਜਸ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ। ਜਿਹਦਾ ਕੋਈ ਸਟੇਕ ਨਹੀਂ ਹੈਗਾ ਉਹਦੇ ਵਿੱਚ ਦੇ ਕੈਨ ਵੇਟ ਐਂਡ ਵਾਚ ਵੀ ਕੀ ਜਿਹੜਾ ਉਹ ਹੋ ਰਿਹਾ ਆ। ਪਰ ਜਿਹੜਾ ਇੱਕ ਪ੍ਰੀਮੀਅਰ ਸੋਸ਼ਲ ਮੀਡੀਆ ਵੀ ਇੱਥੇ ਕਹੀ ਗਈ ਗੱਲ ਜਾਂ ਇੱਥੇ ਕੀਤੀ ਗਈ ਜਿਹੜੀ ਗੱਲ ਆ ਉਹ ਬਹੁਤ ਸਾਰੇ ਚੇਂਜਸ ਲਿਆਉਂਦੀ ਸੀਗੀ, ਹਾਲ ਦੀ ਘੜੀ ਉਹ ਸਾਰਾ ਕੁਝ ਪਰਦੇ ਦੇ ਪਿੱਛੇ ਜਿਹੜਾ ਉਹ ਜਾ ਪਹੁੰਚਿਆ ਹੈਗਾ। ਸੋ ਬਹੁਤ ਹਿਲਜੁਲ ਜਿਹੜੀ ਇਸ ਟਾਈਮ ਟਵਿੱਟਰ ਦੇ ਵਿੱਚ ਚੱਲ ਰਹੀ ਆ, ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਜਿਹੜੇ ਆ ਈਲਨ ਮਸਕ ਨੇ $44 ਬਿਲੀਅਨ ਦੇ ਵਿੱਚ ਇਸ ਨੂੰ ਖਰੀਦਿਆ ਹੈਗਾ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਮੀਨੈਂਟ ਬਿਜ਼ਨੈਸਸ ਤੇ ਪੋਲੀਟੀਕਲ ਫਿਗਰ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ, ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਤੇ ਹੋਰ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਐਲੀ ਲਿਲੀ, ਡਿਫੈਂਸ ਕੰਟਰੈਕਟਰ ਲੋਕਹੀਡ ਮਾਰਟਿਨ, ਮਸਕ ਦੀ ਖੁਦ ਦੀ ਟੈਸਲਾ ਕੰਪਨੀ, ਇਹਨਾਂ ਦੇ ਬਾਬਤ ਬਹੁਤ ਝੂਠੇ ਫੇਕ ਬਟ ਵੈਰੀਫਾਈਡ ਅਕਾਊਂਟ ਦੇ ਥਰੂ ਪ੍ਰਚਾਰ ਹੁੰਦਾ ਰਿਹਾ ਹੈਗਾ। ਸੋ ਟਵਿੱਟਰ ਨੂੰ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਇਹ ਹੈਂਡਲ ਕਰਨਾ ਪਊਗਾ, ਨਹੀਂ ਤਾਂ ਉਹਨਾਂ ਦੀਆਂ ਜਿਹੜੀਆਂ ਐਡਸ ਆ ਉਹਦੇ ਉੱਤੇ ਕਾਫੀ ਅਸਰ ਪਊਗਾ। ਆਲਰੇਡੀ ਹਰਜੋਤ ਸਿੰਘ ਜੀ ਉਹਨਾਂ ਦੇ ਕਾਫੀ ਅਸਰ ਪਿਆ ਆ, ਦੇਖਿਆ ਜਾ ਰਿਹਾ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਹਾਲ ਦੀ ਘੜੀ ਉੱਥੇ ਐਡ ਕਰਨ ਦੇ ਉੱਤੇ ਰੋਕ ਲਾਈ ਹੋਈ ਆ। ਕਹਿੰਦੇ ਵੀ ਲੈਟਸ ਸੀ, ਵੇਟ ਐਂਡ ਵਾਚ ਵੀ ਇਹਦੇ ਵਿੱਚ ਬਣਦਾ ਕੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਉਹ ਅੱਗੇ ਜਿਹੜਾ ਇਸ ਚੀਜ਼ ਦੇ ਵਿੱਚ ਕਦਮ ਜਿਹੜੇ ਉਹ ਵਧਾਉਣਗੇ। ਸੋ ਇਹ ਦੇਖੋ ਅੱਗੇ ਜਿਹੜਾ ਕੀ ਬਣਦਾ ਆ। ਜਿੱਦਾਂ ਕੈਟਰਪਿਲਰ ਤੋਂ ਬਟਰਫਲਾਈ ਬਣਦੀ ਆ, ਹੁਣ ਇਹ ਵੇਖਣਾ ਹੋਊਗਾ ਵੀ ਕੀ ਵਾਕਿਆ ਹੀ ਇਦਾਂ ਦੇ ਐਵੋਲੂਸ਼ਨ ਦੇ ਵਿੱਚੋਂ ਟਵਿੱਟਰ ਲੰਘ ਰਿਹਾ ਆ ਜਾਂ ਤਾਂ ਇਹ ਮੀਡੀਆ ਦਾ ਪਲੇਟਫਾਰਮ ਤਾਂ ਜਾਊਗਾ ਤੇ ਜਾਂ ਜਿਵੇਂ ਉਹ ਥੱਲੇ ਜਿਹੜਾ ਉਹ ਡਿੱਗ ਪਊਗਾ। ਸੋ ਇਹਦੇ ਵਿੱਚ ਵਿਚਾਲੇ ਵਾਲੀ ਗੱਲ ਕੋਈ ਬਹੁਤੀ ਰਹਿੰਦੀ ਨਹੀਂ ਹੁੰਦੀ ਸੋਸ਼ਲ ਮੀਡੀਆ ਦੇ ਅੱਜ ਦੇ ਜ਼ਮਾਨੇ ਦੇ ਵਿੱਚ।
ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਯੂਕਰੇਨ ਦੀ ਵਾਰ ਨੂੰ ਲੈ ਕੇ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਖਰਸਨ ਦੇ ਵਿੱਚ ਪਹੁੰਚੇ ਸੀਗੇ। ਖਰਸਨ ਉਹੀ ਇਲਾਕਾ ਜਿੱਥੇ ਰੀਸੈਂਟਲੀ ਲੋਕ ਮੁੜ ਵਾਪਸ ਆਉਣੇ ਸ਼ੁਰੂ ਹੋਏ ਆ, ਰਸ਼ੀਅਨ ਫੌਜੀ ਉੱਥੋਂ ਜਿਹੜੇ ਉਹ ਚਲੇ ਗਏ ਆ। ਉਹਨਾਂ ਨੇ ਕਿਹਾ ਵੀ ਬੜਾ ਲੰਮਾ ਤੇ ਔਖਾ ਪੈਂਡਾ ਹੈਗਾ ਆ ਅੱਗੇ ਜਿਹੜੇ ਆ ਇਸ ਇਲਾਕੇ ਦੇ ਵਿੱਚ ਮੁੜ ਵਸੇਵੇਂ ਨੂੰ ਜਿਹੜਾ ਉਹ ਲੈ ਕੇ। ਰਸ਼ੀਆ ਦੇ ਲਈ ਇਹ ਇੱਕ ਵੱਡਾ ਸੈਟਬੈਕ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਸੀਗਾ। ਦੱਖਣ ਦੀ ਇਹ ਜਿਹੜੀ ਸ਼ਹਿਰ ਉਸ ਦੇ ਵਿੱਚੋਂ ਲੋਕ ਜਿਹੜੇ ਆ ਹੁਣ ਵਾਪਸ ਜਿਹੜੇ ਉੱਥੇ ਪਰਤ ਰਹੇ ਹੈਗੇ ਆ। ਰੂਸ ਨੇ ਡਿਕਲੇਅਰ ਕੀਤਾ ਸੀਗਾ ਖਰਸਨ ਦਾ ਇਲਾਕਾ ਅਨੈਕਸ ਜਿਹੜਾ ਉਹ ਕਰ ਲਿਆ ਹੈਗਾ ਆ। ਕਹਿੰਦੇ ਵੀ ਇਸ ਦਾ ਜਿਹੜਾ ਰੀਜਨਲ ਕੈਪੀਟਲ ਆ ਉਸੇ ਨੂੰ ਹੀ ਉਹਨਾਂ ਨੇ ਪਹਿਲੋਂ ਆਕੂਪਾਈ ਕਰਕੇ ਜਿਹੜਾ ਉਹ ਰੱਖਿਆ ਸੀਗਾ। ਕਹਿੰਦੇ ਵੀ ਜਦੋਂ ਤੁਸੀਂ ਸ਼ਹਿਰ ਵੱਲ ਨੂੰ ਜਾਂਦੇ ਆ ਤਾਂ ਬਹੁਤ ਸਾਰੇ ਪ੍ਰੋ ਰਸ਼ੀਅਨ ਬਿਲ ਬੋਰਡਸ ਆ ਉੱਥੇ ਦੇਖਣ ਨੂੰ ਮਿਲਦੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਉਹ ਦੇਖੀ ਆ। ਤੇ ਹੁਣ ਦੇਖੋ ਵੀ ਕਿੰਨਾ ਕੁ ਵਕਤ ਲੱਗਦਾ ਆ, ਪਰ ਫਰਵਰੀ ਦੀ ਜਿਹੜੀ ਹਰਜੋਤ ਸਿੰਘ ਜੀ ਉੱਥੇ ਜਿਹੜੀ ਲੜਾਈ ਆ ਉਹ ਸ਼ੁਰੂ ਹੋਈ ਹੈਗੀ ਆ। ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀਗਾ ਫਰਵਰੀ ਦੇ ਵਿੱਚ, ਤੇ ਅਜੇ ਤੱਕ ਜਿਹੜੀ ਆ ਕੋਈ ਬਹੁਤੀ ਢਿੱਲ ਨਹੀਂ ਆ। ਲੱਖਾਂ ਹੀ ਲੋਕ ਹੁਣ ਤੱਕ ਘਰੋਂ ਬੇਘਰ ਹੋ ਚੁੱਕੇ ਆ। ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਹੁਣ ਤੱਕ ਜਿਹੜੇ ਉੱਥੇ ਮਾਰੇ ਜਾ ਚੁੱਕੇ ਆ, ਜਿਸ ਦੇ ਵਿੱਚ ਰਸ਼ੀਅਨ ਫੌਜਾਂ ਦਾ ਬਹੁਤ ਵੱਡਾ ਘਾਣ ਵੀ ਜਿਹੜਾ ਇਸ ਦੇ ਵਿੱਚ ਹੋਇਆ ਹੈਗਾ ਆ। ਸੋ ਰੂਸੀ ਫੌਜਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਾਪਸ ਜਿਹੜੇ ਆ ਉਹ ਪਰਤ ਰਹੀਆਂ ਨੇ। ਵੱਡੇ ਵੱਡੇ ਜਰਨੈਲ ਜਿਹੜੇ ਆ ਰੂਸ ਦੇ ਫੌਜਾਂ ਦੇ, ਉਹ ਵੀ ਇਸ ਜਿਹੜੀ ਲੜਾਈ ਦੇ ਵਿੱਚ ਹੁਣ ਤੱਕ ਮਰ ਚੁੱਕੇ ਨੇ। ਯੂਐਸਏ ਦੇ ਵਿੱਚ ਇਲੈਕਸ਼ਨ ਰਿਜ਼ਲਟਸ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ, ਸੈਨੇਟ ਦੇ ਵਿੱਚ ਜੋ ਡੈਮੋਕ੍ਰੇਟਸ ਆ ਉਹ ਆਪਣੀ ਮੈਜੋਰਟੀ ਲੈ ਗਏ ਆ। ਰਾਈਟ ਨਾਓ ਸੈਨੇਟ ਦੇ ਵਿੱਚ 50 ਦੇ ਸੀਟਸ ਆ ਉਹ ਡੈਮੋਕ੍ਰੇਟਸ ਕੋ ਆ ਗਈਆਂ। ਰਿਪਬਲਿਕਨਸ ਕੋਲ 49 ਆ ਤੇ ਇੱਕ ਸੀਟ ਜੋ ਆ ਜਾਰਜੀਆ ਵਾਲੀ ਡਿਸਾਈਡ ਹੋਣੀ ਆ। ਸੋ ਜੇ 50 ਸੀਟਸ ਕਨਫਰਮ ਆ, ਕਿਉਂਕਿ ਨਵਾਡਾ ਦੀ ਜਿਹੜੀ ਸੈਨੇਟ ਰੇਸ ਆ ਉੱਥੇ ਕੈਥਰੀਨ ਕੋਰਟੇਜ਼ ਮਾਸਟੋ ਜੋ ਡੈਮੋਕ੍ਰੇਟ ਸੀ, ਪਹਿਲਾਂ ਕਾਫੀ ਪਿੱਛੇ ਚੱਲ ਰਹੀ ਸੀ, ਪਰ ਉਹ ਸੀਟ ਉੱਥੋਂ ਜਿੱਤ ਗਏ ਹੈਗੇ ਆ। ਸੋ ਰਿਪਬਲਿਕਨ ਓਪੋਨੈਂਟ ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਪੋਰਟ ਕੀਤਾ ਸੀ, ਉਹ ਉੱਥੋਂ ਸੀਟ ਹਾਰ ਗਏ ਆ। ਸੋ ਇਸੇ ਤਰ੍ਹਾਂ ਜੇ ਕਾਂਗਰਸ ਦੀ ਗੱਲ ਕਰਦੇ ਜਾਈਏ, ਉਹਦੇ ਵਿੱਚ ਹਜੇ ਸੀਟਸ ਕਈ ਡਿਸਾਈਡ ਨਹੀਂ ਹੋਈਆਂ, ਪਰ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਆ ਵੀ ਮੈਨੂੰ ਲੱਗਦਾ ਹੈ ਵੀ ਅਸੀਂ ਕਾਂਗਰਸ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਪ੍ਰਾਪਤ ਨਹੀਂ ਕਰ ਸਕਾਂਗੇ। ਸੋ ਹੋ ਸਕਦਾ ਕਾਂਗਰਸ ਦੇ ਵਿੱਚ ਜੋ 218 ਤੋਂ ਵੱਧ ਸੀਟਾਂ ਰਿਪਬਲਿਕਨ ਲੈ ਜਾਣ, ਤੇ ਸੈਨੇਟ ਦੇ ਵਿੱਚ ਹੁਣ 50 ਸੀਟਾਂ ਆਉਣ ਦੇ ਨਾਲ ਇੱਕ ਜੋ ਵੋਟ ਹੁੰਦੀ ਆ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਹੁੰਦੀ ਆ, ਉਹਨਾਂ ਦੇ ਹੱਕ ਜਾਊਗੀ। ਸੋ ਸੈਨੇਟ ਦੇ ਵਿੱਚ ਉਹ ਆਪਣੇ ਡਿਸੀਜਨ ਬਣਾ ਸਕਦੇ ਹੈਗੇ ਆ। ਤੇ ਜਾਰਜੀਆ ਦੇ ਵਿੱਚ ਵੀ ਜਿਹੜੀ ਫਸਵੀਂ ਟੱਕਰ ਸੀਗੀ, ਡੈਮੋਕ੍ਰੇਟ ਥੋੜੀ ਜਿਹੀਆਂ ਵੋਟਾਂ ਤੋਂ ਅੱਗੇ ਸੀਗਾ, ਪਰ ਕਿਉਂਕਿ ਉਹ ਰਨ ਆਫ ਆ, ਹੁਣ 50% ਵੋਟਾਂ ਨਹੀਂ ਕੋਈ ਵੀ ਕੈਂਡੀਡੇਟ ਲਿਜਾ ਸਕਿਆ, ਤੇ ਉਹ ਦੁਬਾਰਾ ਕੀ ਇਲੈਕਸ਼ਨ ਦਸੰਬਰ 'ਚ ਹੋਣੀ ਹੈਗੀ 6 ਦਸੰਬਰ ਨੂੰ ਉੱਥੇ ਹੋਣੀ ਆ। ਸੋ ਸੈਨੇਟ ਵਿੱਚ ਤਾਂ ਮੈਜੋਰਟੀ ਜਿਹੜੀ ਉਹ ਰਹਿ ਗਈ। ਸੋ ਰੈੱਡ ਵੇਵ ਦਾ ਇਨਫੈਕਟ ਮੈਂ ਇੱਥੇ ਤਾਂ ਇਹ ਆ ਵੀ ਉਹ ਹਵਾਜੀ ਜਿਹੜੀ ਇਹਨਾਂ ਦੀ ਕਾਫੀ ਜਿਹੜੀ ਉੱਥੇ ਨਿਕਲ ਗਈ, ਕਿਉਂਕਿ ਇਲੈਕਸ਼ਨ ਤੋਂ ਪਹਿਲੇ ਦਿਨ ਤੱਕ ਇਹੀ ਜਿਹੜਾ ਲੱਗ ਰਿਹਾ ਸੀਗਾ ਵੀ ਬੜੀ ਆਸਾਨੀ ਦੇ ਨਾਲ ਰਿਪਬਲਿਕਨਸ ਨੇ ਕਈ ਥਾਵਾਂ ਤੇ ਜਿਹੜਾ ਉਹ ਜਿੱਤ ਜਾਣਾ। ਇਕਨੋਮੀ ਨੂੰ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਲੈ ਕੇ ਜਿਹੜੇ ਲੋਕ ਆ ਉਹ ਚਿੰਤਤ ਸੀਗੇ, ਪਰ ਅਬੋਰਸ਼ਨ ਰਾਈਟਸ ਤੇ ਹੋਰ ਕਈ ਜਿਹੜੇ ਮੁੱਦਿਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਜਿਹੜਾ ਉਹ ਕੀਤਾ। ਤੇ ਤਕਰੀਬਨ ਆਪਾਂ ਨੂੰ ਹੁਣ ਬੈਲੈਂਸ ਜਿਹਾ ਜਿਹੜਾ ਦੋਨੋਂ ਪਾਸੋਂ ਦਿਖ ਰਿਹਾ ਹੈ। ਹੁਣ ਜਾਰਜੀਆ ਦੀ ਸੀਟ ਜੇ ਰਫਾਲ ਵਾਰਨਕ ਡੈਮੋਕ੍ਰੇਟ ਦੇ ਜਿਹੜੇ ਇਨਕੰਬੈਂਟ ਇਸ ਟਾਈਮ ਉੱਥੋਂ ਦੇ ਸੈਨੇਟਰ ਉਹ ਜਿੱਤ ਜਾਂਦੇ ਆ, ਤੇ ਫਿਰ ਸੈਨੇਟ ਦੇ ਵਿੱਚ ਫੁੱਲ ਕੰਟਰੋਲ ਜਿਹੜਾ ਉਹ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਉਹ ਹੋ ਜਾਊਗਾ। ਤੇ ਜੇ ਵਾਕਰ ਜਿੱਤ ਜਾਂਦੇ ਆ ਤੇ ਫਿਰ 50-50 ਵਾਲਾ ਅੰਕੜਾ ਜਿਹੜਾ ਉਹ ਰਹਿ ਜਾਊਗਾ। 4 ਸੀਟਾਂ ਜਿਹੜੀਆਂ ਹਰਜੋਤ ਸਿੰਘ ਜੀ ਜੇ ਹਾਊਸ ਦੀ ਗੱਲ ਕਰੀਏ ਤਾਂ ਨਿਊਯਾਰਕ ਦੇ ਵਿੱਚ ਫਲਿੱਪ ਕੀਤੀਆਂ ਨੇ ਜਿਹੜੇ ਰਿਪਬਲਿਕਨਸ ਨੇ, ਤੇ ਇਸ ਟਾਈਮ ਤਕਰੀਬਨ ਬਰਾਬਰ ਜਿਹੜਾ ਆ ਉਹਦੇ ਕਰਕੇ ਉਹੀ 4 ਸੀਟਾਂ ਦੇ ਨਾਲ ਜਿਹੜਾ ਉਹ ਵੱਧ ਨਜ਼ਰ ਆ ਰਹੇ ਆ। 220 ਤੋਂ 222 ਤੱਕ ਜਿਹੜੀਆਂ ਆ ਉਹ ਰਿਪਬਲਿਕਨਸ ਹਾਊਸ ਦੇ ਵਿੱਚ ਜਾ ਰਹੇ। 211 ਸੀਟਾਂ ਉਹ ਜਿੱਤ ਚੁੱਕੇ ਨੇ ਰਿਪਬਲਿਕਨਸ, ਤੇ 204 ਜਿਹੜੇ ਡੈਮੋਕ੍ਰੇਟ ਜਿੱਤ ਚੁੱਕੇ ਆ। 8 ਸੀਟਾਂ ਜਿਹੜੀਆਂ ਹੁਣ ਤੱਕ ਰਿਪਬਲਿਕਨਸ ਨੇ ਗੇਨ ਕੀਤੀਆਂ, 8 ਉਹਨਾਂ ਨੇ ਲੂਜ਼ ਕੀਤੀਆਂ ਆ। ਅਜੇ ਵੀ ਕੈਲੀਫੋਰਨੀਆ ਦੀਆਂ ਜਿਹੜੀਆਂ ਉਹ 4 ਜਿਹੜੀਆਂ ਸੀਟਾਂ ਆ ਉਹ ਨਜ਼ਰ ਆ ਰਹੀਆਂ, ਜਿਨ੍ਹਾਂ ਵਿੱਚ ਇੱਕ ਦੇ ਵਿੱਚ ਰਾਈਟ ਨਾਓ ਰਿਪਬਲਿਕਨ ਜਿਹੜੇ ਆਈ ਥਿੰਕ ਜੌਨ ਡੁਆਰਟੇ ਆ, ਇੱਥੋਂ ਦੇ ਲੋਕਲ ਫਾਰਮਰ ਆ ਸੈਂਟਰਲ ਵੈਲੀ ਦੇ ਵਿੱਚੋਂ, ਉਹ ਲੀਡ ਕਰ ਰਹੇ ਆ। ਬਾਕੀਆਂ ਦੇ ਵਿੱਚ ਜਿਹੜੇ ਉਹ ਡੈਮੋਕ੍ਰੇਟ ਹੀ ਜਿਹੜੇ ਉਹ ਲੀਡ ਕਰ ਰਹੇ ਆ। ਤੇ ਐਰੀਜ਼ੋਨਾ ਦੀਆਂ ਜਿਹੜੀਆਂ
2 ਸੀਟਾਂ ਦੇ ਵਿੱਚ ਨੂੰ ਫਲਿੱਪ ਕਰਨ ਜਾ ਰਹੇ ਆ ਸ਼ਾਇਦ ਰਿਪਬਲਿਕਨ ਪਾਰਟੀ ਵਾਲੇ। ਸੋ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਨੇ ਫਲਿੱਪ ਕੀਤੀਆਂ ਆ ਉਹ ਚੀਜ਼ਾਂ ਦੇਖੀਆਂ ਗਈਆਂ ਆ। ਆਲਦੋ ਰਿਪਬਲਿਕਨ ਜਿਹੜੇ ਸਟਰੋਂਗ ਹੋਲਡਸ ਦੇ ਉੱਤੇ ਵੀ ਡੈਮੋਕ੍ਰੇਟਸ ਨੇ 5-6 ਸੀਟਾਂ ਉਹਨਾਂ ਦੀਆਂ ਵੀ ਫਲਿੱਪ ਕੀਤੀਆਂ। ਸੋ ਤਕਰੀਬਨ ਬੈਲੈਂਸ ਤੇ ਜਿਹੜਾ ਉੱਥੇ ਬਣਿਆ ਪਿਆ ਹੈ। ਜਿਹੜੀ ਵੱਡੀ ਮੈਜੋਰਟੀ ਆ ਆਸਾਨੀ ਦੇ ਨਾਲ ਜਿੱਤ ਜਿਹੜੀ ਹਰਜੋਤ ਸਿੰਘ ਜੀ ਸੋਚ ਰਹੇ ਸੀਗੇ ਵੀ ਹਾਊਸ ਦੇ ਵਿੱਚ ਹੋ ਜਾਊਗੀ, ਉਹ ਦੇਖਣ ਨੂੰ ਜਿਹੜੀ ਉਹ ਨਹੀਂ ਜਿਹੜੀ ਉਹ ਮਿਲੀ ਹੈਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਇਹੀ ਦੇਖਣ ਵਾਲੀ ਗੱਲਾਂ ਰਹਿਣੀਆਂ ਆ ਵੀ ਇਲੈਕਸ਼ਨਸ ਕਿੱਦਾਂ ਜਿਹੜੀਆਂ ਉਹ ਅੱਗੇ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਸੋ ਬਹੁਤ ਸਾਰੇ ਜਿਹੜੇ ਮੁੱਦੇ ਆ ਲੋਕਾਂ ਦੇ ਮੂਹਰੇ ਜਿਹੜੇ ਉਹ ਪੇਸ਼ ਹੋਣੇ ਆ ਤੇ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਫਾਈਟ ਆ ਆਪਾਂ ਨੂੰ ਸੈਨੇਟ ਦੀ ਜਿਹੜੀ ਉਹ ਦੇਖਣ ਨੂੰ ਮਿਲਣੀ ਆ 6 ਦਸੰਬਰ ਤੱਕ, ਜਿਸ ਨੂੰ ਮਹਿਜ 2 ਹਫ਼ਤੇ ਦਾ ਵਕਤ, 2.5 ਹਫ਼ਤੇ ਦਾ ਜਿਹੜਾ ਵਕਤ ਆ ਉਹ ਰਹਿ ਗਿਆ ਆ। ਤੇ ਦੋਨਾਂ ਹੀ ਪਾਰਟੀਆਂ ਦਾ ਲੱਗਦਾ ਵੀ ਪੂਰਾ ਹੀ ਜ਼ੋਰ ਜਿਹੜਾ ਉਹ ਲੱਗੇਗਾ। ਰਿਪਬਲਿਕਨਸ ਨਹੀਂ ਚਾਹੁੰਣਗੇ ਵੀ ਇਹ ਸੀਟ ਉਹਨਾਂ ਦੇ ਕੋਲ ਜਾਵੇ ਕਿਉਂਕਿ ਫਿਰ ਉਹਨਾਂ ਦੀ ਸਿੰਪਲ ਮੈਜੋਰਟੀ ਜਿਹੜੀ ਉਹ ਬਣ ਜਾਂਦੀ ਆ। ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਰਿਪਬਲਿਕਨ ਦੇ ਸਾਥ ਦੀ ਜਿਹੜੀ ਉਹ ਲੋੜ ਨਹੀਂ ਰਹਿਣੀ। ਤੇ ਅਦਰਵਾਈਜ਼ ਜਿਹੜਾ ਉਹ ਹੁਣ ਦੇਖਣਾ ਹੈ ਵੀ ਹਾਊਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ, ਵੀ ਜੇ ਥਿਨ ਮੈਜੋਰਟੀ ਆਉਂਦੀ ਵੀ ਆ ਤਾਂ ਕੀ ਉਸ ਦੇ ਨਾਲ ਫਰਕ ਜਿਹੜਾ ਉਹ ਪੈਂਦਾ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ 48,000 EMPLOYE ਸਟ੍ਰਾਈਕ ਕਰਨ ਜਾ ਰਹੇ ਆ। ਦਿੱਲੀ ਦੇ ਵਿੱਚ ਇੱਕ ਬੰਦੇ ਨੇ ਆਪਣੇ ਨਾਲ ਰਹਿ ਰਹੀ ਲੜਕੀ ਦੇ 35 ਟੁਕੜੇ ਕਰਕੇ ਉਹਨੂੰ ਵੱਖ-ਵੱਖ ਏਰੀਏ ਸਿੱਟਿਆ ਤੇ ਫੈਡਐਕਸ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਡਰਾਈਵਰਸ ਲੇ ਆਫ ਕਰਨ ਜਾ ਰਹੀ ਹੈ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਗੱਲਬਾਤ ਰਾਜਕਨਵੀਰ ਸਿੰਘ ਜੀ, ਆਪਣੇ ਸਰੋਤੇ ਬਹੁਤ ਸਾਰੇ ਉੱਥੇ ਬੇਕਰਸਫੀਲਡ ਨਗਰ ਕੀਰਤਨ ਤੇ ਵੀ ਮਿਲੇ ਆਪਾਂ ਨੂੰ, ਤੇ ਬਹੁਤ ਸਾਰਿਆਂ ਨੂੰ ਭੁਲੇਖਾ ਹੁੰਦਾ ਵੀ ਆਪਾਂ ਇਕੱਠੇ ਕਰਦੇ ਹਾਂ ਪ੍ਰੋਗਰਾਮ। ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡੇ 2 ਸਟੂਡੀਓ ਆ ਪੰਜਾਬੀ ਰੇਡੀਓ USA ਦੇ, ਇੱਕ ਫ੍ਰਿਜ਼ਨੋ ਦੇ ਵਿੱਚ ਆ ਤੇ ਇੱਕ ਸੈਨੋਜ਼ੇ 'ਚ ਆ। ਮੈਂ ਹਮੇਸ਼ਾ ਸੈਨੋਜ਼ੇ 'ਚ ਹੁੰਦਾ ਤੇ ਰਾਜਕਨਵੀਰ ਸਿੰਘ ਹੁਣੀ ਫ੍ਰਿਜ਼ਨੋ 'ਚ ਹੁੰਦੇ ਆ, ਤੇ ਅੱਜ ਲੱਕਲੀ ਅਸੀਂ ਦੋਨੋਂ ਹੀ ਇੱਕੋ ਸਟੂਡੀਓ ਦੇ ਵਿੱਚ ਫ੍ਰਿਜ਼ਨੋ ਤੋਂ ਇਹ ਪ੍ਰੋਗਰਾਮ ਕਰ ਰਹੇ ਹੈਗੇ ਜੀ ਬਿਲਕੁਲ। ਸੋ ਆਪਣੀ ਕੋਸ਼ਿਸ਼ ਆ ਵੀ ਵੱਖ-ਵੱਖ ਥਾਵਾਂ ਤੋਂ ਨਾਲੇ ਤੁਹਾਨੂੰ ਜਿਹੜਾ ਉਹ ਦੱਸਦੇ ਰਹੀਏ। ਟੈਕਨੋਲੋਜੀ ਦਾ ਜਿਹੜਾ ਸਹਾਰਾ ਲੈਂਦੇ ਹੋਏ ਕਈ ਵਾਰੀ ਸੀਮਲੈਸ ਜਿਹੜਾ ਉਹ ਲੱਗਦਾ ਆ। ਸੋ ਟੈਕਨੋਲੋਜੀ ਦਾ ਬਹੁਤ ਧੰਨਵਾਦ ਵੀ ਹੈ ਇਹਦੇ ਵਿੱਚ। ਤੇ ਇਹ ਆ ਵੀ ਤੁਸੀਂ ਜੇ ਕੋਈ ਉੱਧਰ ਬੇ ਏਰੀਏ 'ਚ ਆ ਤਾਂ ਤੁਸੀਂ ਉੱਥੇ ਸੈਨੋਜ਼ੇ ਸਟੂਡੀਓ ਆ ਕੇ ਮਿਲ ਸਕਦੇ ਆ, ਤੇ ਕਿਸੇ ਨੂੰ ਵੀ ਉੱਥੇ ਆ ਕੇ ਜਿਹੜਾ ਤੁਸੀਂ ਜ਼ਰੂਰ ਸਟੂਡੀਓ ਵਿਜ਼ਿਟ ਕਰੋ, ਮਿਲੋ, ਤੁਹਾਨੂੰ ਦਿਖਾਵਾਂਗੇ ਅਸੀਂ। ਤੇ ਜੇ ਤੁਸੀਂ ਫ੍ਰੈਜ਼ਨੋ ਜਾਂ ਇਸ ਦੇ ਇਰਦ-ਗਿਰਦ ਇਲਾਕੇ 'ਚ ਆ ਤਾਂ ਤੁਸੀਂ ਇੱਥੇ ਫ੍ਰੈਜ਼ਨੋ ਦੇ ਸਟੂਡੀਓ 'ਚ ਆ ਸਕਦੇ ਆ, ਤੇ ਅਸੀਂ ਤੁਹਾਨੂੰ ਟੂਰ ਵੀ ਜਿਹੜਾ ਉਹ ਇਸ ਦੇ ਵਿੱਚ ਦਿਖਾ ਸਕਦੇ ਹਾਂ ਵੀ ਕਿੱਦਾਂ ਜਿਹੜਾ ਉਹ ਰੇਡੀਓ ਵਰਕ ਕਰਦਾ ਹੈ। ਸੋ 2 ਸਟੂਡੀਓਜ਼ ਤੋਂ ਜਿਹੜਾ ਸੀਮਲੈਸਲੀ ਕਰਦੇ ਆ। ਕਈ ਵਾਰੀ ਅਸੀਂ ਬਾਹਰ ਵੀ ਹੁੰਦੇ ਆ, ਜਿੱਦਾਂ ਗੁਰਦੁਆਰਾ ਸਾਹਿਬ ਟਾਇਰਾ ਵੀ, ਉਹਨਾਂ ਤੋਂ ਆਪਾਂ ਲਾਈਵ ਜਿਹੜੇ ਉੱਥੋਂ ਪ੍ਰੋਗਰਾਮ ਚਲਾ ਰਹੇ ਸੀਗੇ। ਸੋ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਆਪਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਸਰੋਤੇ ਉਹ ਧੰਨਵਾਦ ਕਰਦੇ ਆ ਵੀ ਸਾਨੂੰ ਦੂਰ ਬੈਠਿਆਂ ਨੂੰ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਆ ਉਹ ਨਗਰ ਕੀਰਤਨਾਂ ਦੇ ਦਰਸ਼ਨ, ਸਮਾਗਮਾਂ ਦੇ ਦਰਸ਼ਨ, ਸੰਗਤਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਤੁਸੀਂ ਕਰਦੇ ਹੋ, ਜਿਹੜੀ ਉਹ ਦਿਖਾਉਂਦੇ ਆ। ਉਸ ਦੇ ਲਈ ਧੰਨਵਾਦ। ਸੋ ਬਹੁਤ-ਬਹੁਤ ਸ਼ੁਕਰੀਆ, ਤੇ ਪ੍ਰਮਾਤਮਾ ਤੁਹਾਨੂੰ ਵੀ ਜਿਹੜਾ ਜੀ ਉਹ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੇ ਇੱਦਾਂ ਹੀ ਵੱਖ-ਵੱਖ ਥਾਵਾਂ ਤੋਂ ਤੁਹਾਨੂੰ ਅਸੀਂ ਸਮਾਗਮ ਇੱਦਾਂ ਜਿਹੜੇ ਦਿਖਾਉਂਦੇ ਰਹੀਏ। ਪ੍ਰਮਾਤਮਾ ਅੱਗੇ ਹੀ ਅਰਦਾਸ ਜਿਹੜੀ ਉਹ ਕਰਦੇ ਹਾਂ ਜੀ। ਸੋ 5G ਦਾ ਦੇਖੋ ਕਿੰਨਾ ਰੌਲਾ ਪੈਂਦਾ ਹੁੰਦਾ ਸੀ ਜੀ, ਮਰ ਜਾਣੇ ਆ ਲੋਕ, ਆਹ ਹੋ ਜਾਣਾ। ਹੁਣ 5G ਦੇ ਥਰੂ ਹੀ ਤੁਸੀਂ ਦੇਖੋ ਵੀ ਘਰਾਂ 'ਚ ਬੈਠਦੇ ਇੰਨਾ ਕਲੀਅਰ ਜਿਹੜੇ ਉੱਥੇ ਦੀ ਵੀਡੀਓਜ਼ ਹੁੰਦੀਆਂ, ਆਵਾਜ਼ ਹੁੰਦੀ ਆ, ਤੁਸੀਂ ਦੇਖਦੇ ਆ ਬਹੁਤ ਹੀ ਕਲੀਅਰ। ਟੈਕਨੋਲੋਜੀ, ਹਾਈ ਰੈਜ਼ੋਲੂਸ਼ਨ ਕੈਮਰਾਜ਼ ਜਿਹੜੇ ਆਪਾਂ ਯੂਜ਼ ਕਰਦੇ ਆ, ਤੇ ਵਧੀਆ ਜਿਹੜਾ ਤੁਸੀਂ ਘਰਾਂ 'ਚ ਬੈਠੇ ਵੀ ਜਿਹੜੇ ਉਹ ਦੇਖ ਸਕਦੇ ਆ ਜੀ। ਕੱਲਾ ਇੱਥੋਂ ਹੀ ਨਹੀਂ, ਆਪਾਂ ਤੁਹਾਨੂੰ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ, ਉੱਥੋਂ ਦੇ ਸਮਾਗਮ ਵੀ ਜਿਹੜੇ ਉਹ ਦਿਖਾਉਂਦੇ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਊਗਾ ਵੀ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਜਿਹੜਾ ਲਾਈਵ ਪ੍ਰੋਗਰਾਮ ਆਇਆ ਸੀ, ਕਿੰਨਾ ਕਲੀਨ, ਕਿੰਨਾ ਨੀਟ, ਜਿਹੜਾ ਬਹੁਤ ਹੀ ਵਧੀਆ ਸੀਗਾ। ਇਸ ਤੋਂ ਪਹਿਲਾਂ ਕੇਸਗੜ੍ਹ ਸਾਹਿਬ, ਜਿੱਥੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦਾ ਪ੍ਰੋਗਰਾਮ, ਉੱਥੋਂ ਲਾਈਵ ਕੀਤਾ ਸੀ। ਹੋਰ ਵੀ ਵੱਖ-ਵੱਖ ਲਹਿੰਦੇ ਪੰਜਾਬ ਤੋਂ, ਆਪਾਂ ਨਨਕਾਣਾ ਸਾਹਿਬ ਤੋਂ, ਫਿਰ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ। ਸੋ ਇਹ ਜਿਹੜੇ ਸਮਾਗਮ ਆ ਏਦਾਂ ਹੀ ਜਿਹੜੇ ਉਹ ਚੱਲਦੇ ਜਿਹੜੇ ਹੋ ਰਹਿਣੇ ਆ। ਸੋ ਨੈਕਸਟ ਵੀਕ ਆਈ ਥਿੰਕ ਤਰਲਕ ਗੁਰੂ ਘਰ ਵਿਖੇ ਮੋਡੈਸਟੋ ਸੀ, ਜਿਹੜੇ ਉਧਰਲੇ ਪਾਸੇ ਜਿਹੜੇ ਗੁਰੂ ਘਰ ਜਿਹੜੇ ਆ, ਉੱਥੇ ਆਪਾਂ ਉੱਥੇ ਵੀ ਪਹੁੰਚਣਾ ਹੈ। ਉੱਥੇ ਵੀ ਇੱਕ ਵੱਡਾ ਸਮਾਗਮ ਐਤਵਾਰ ਨੂੰ ਜਿਹੜਾ ਉਹ ਲਿਖਿਆ ਹੈ। ਸੋ ਉੱਥੋਂ ਦੇ ਵੀ ਜਿਹੜੇ ਪ੍ਰਬੰਧਕ ਸੀਗੇ ਕਹਿੰਦੇ ਸੀ ਵੀ ਜ਼ਰੂਰ ਪਹੁੰਚੋ। ਸੋ ਸਾਡੀ ਪੂਰੀ ਕੋਸ਼ਿਸ਼ ਆ ਵੀ ਅਸੀਂ ਜਿਹੜਾ ਆ ਉੱਥੇ ਤੁਹਾਡੇ ਰੂਬਰੂ ਜਿਹੜਾ ਉੱਥੇ ਹੋਵਾਂਗੇ, ਉੱਥੇ ਆਪਾਂ ਤੁਹਾਡੇ ਕੋਲ ਪਹੁੰਚਾਂਗੇ ਜੀ। ਖਬਰਾਂ ਲਈਏ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ 48,000 ਦੇ ਕਰੀਬ ਵਰਕਰਸ, ਜਿਨ੍ਹਾਂ ਦੇ ਵਿੱਚ ਪੋਸਟ ਡਾਕਟਰਲ ਸਟੂਡੈਂਟਸ ਹੈਗੇ ਆ, PhD ਸਟੂਡੈਂਟਸ ਆ, ਗ੍ਰੈਜੂਏਟ ਸਟੂਡੈਂਟਸ ਹੈਗੇ ਆ, ਟੀਚਿੰਗ ਅਸਿਸਟੈਂਟਸ ਆ, ਹੋਰ ਤਰ੍ਹਾਂ ਦੇ ਵੀ ਜਿਹੜੇ ਵਰਕਰਸ ਆ ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਆ। ਕਹਿੰਦੇ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਆ ਉਹ ਉਸ ਹਿਸਾਬ ਨਾਲ ਨਹੀਂ ਵਧੀਆਂ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਰੈਂਟ ਵਧੇ ਆ। ਉਹ ਆਪਾਂ ਦੇਖੀ ਆ, ਖਾਸ ਕਰਕੇ ਜੇ ਬਰਕਲੇ ਵਾਲਾ ਦੇਖੋ, ਲਾਸ ਐਂਜਲਸ UC ਵਾਲਾ ਦੇਖੋ, ਉੱਥੇ ਬਹੁਤ ਜ਼ਿਆਦਾ ਰੈਂਟ ਹੈਗੇ ਆ। 10 ਕੈਂਪਸਸ ਹੈਗੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ, UC ਦੇ, ਜਿਹਦੇ ਚ 3 ਲੱਖ ਤੋਂ ਵੱਧ ਸਟੂਡੈਂਟਸ ਪੜ੍ਹਦੇ ਹੈਗੇ ਆ। ਸੈਨ ਡਿਗੋ ਤੋਂ ਲੈ ਕੇ ਬਰਕਲੇ, ਡੇਵਿਸ, ਇਹ ਸਾਰੀਆਂ ਤੁਹਾਨੂੰ ਪਤਾ 10 ਕੈਂਪਸਸ ਹੈਗੇ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਪ੍ਰੈਜ਼ੀਡੈਂਟ, ਇੱਕ UAW ਲੋਕਲ ਜਿਹੜੀ ਉਹਨਾਂ ਦੀ ਯੂਨੀਅਨ ਆ 2865, ਉਹ ਕਹਿੰਦੇ ਵੀ 19,000 ਤੋਂ ਵੱਧ ਟੀਚਿੰਗ ਅਸਿਸਟੈਂਟ, ਟਿਊਟਰਸ ਤੇ ਹੋਰ ਕਲਾਸਰੂਮ ਵਰਕਰਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਸੋ ਉਹਨਾਂ ਦੀ ਮੰਗ ਇਹ ਹੈਗੀ ਆ ਵੀ ਉਹਨਾਂ ਦੇ ਜਿਹੜੀ ਸੈਲਰੀਜ਼ ਆ ਉਹਨਾਂ ਦੇ ਵਿੱਚ ਜੋ ਵਾਧਾ ਕੀਤਾ ਜਾਵੇ, ਤਾਂ ਕਿ ਜੋ ਇੰਨਾ ਜ਼ਿਆਦਾ ਹੋਰ ਰੈਂਟ, ਫੂਡ, ਸਾਰਾ ਕੁਝ ਵਧਿਆ ਆ, ਉਹ ਥੋੜਾ ਬਹੁਤਾ ਕੰਪਨਸੇਟ ਹੋ ਸਕੇ। ਜੀ। ਰੀਸੈਂਟਲੀ ਹਰਜੋਤ ਸਿੰਘ ਜੀ ਯਾਦ ਹੋਣਾ $2 ਬਿਲੀਅਨ ਦੀ ਪਾਵਰਬਾਲ ਜੈਕਪਾਟ ਨਿਕਲਿਆ ਸੀਗਾ ਐਲਟਾਡੀਨਾ ਇਲਾਕੇ ਦੇ ਵਿੱਚ ਕੈਲੀਫੋਰਨੀਆ 'ਚ। ਕਹਿੰਦੇ ਵੀ ਹੁਣ ਜਿੰਨੇ ਵੀ ਕੰਮ ਕਰਨ ਵਾਲੇ ਆ ਆਪੋ ਆਪਣੇ ਕਲੀਗਸ ਦੇ ਉੱਤੇ ਨਜ਼ਰ ਰੱਖੀ ਆ ਵੀ ਕਿਹੜਾ ਛੁੱਟੀ ਲੈਂਦਾ, ਪਤਾ ਲੱਗੇ
ਵੀ ਕਿਤੇ ਉਹਨਾਂ ਚੋਂ ਹੀ ਜਿਹੜਾ ਉਹ ਕੋਈ ਨਾ ਹੋਵੇ। ਪਰ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਵਿਨਰ ਆ ਉਹ ਇਕੱਲਾ ਲੋਟਰੀ ਨਹੀਂ ਜਿੱਤਿਆ, ਉਹਨੂੰ ਸਗੋਂ ਕੈਲੀਫੋਰਨੀਆ ਨੂੰ ਟੈਕਸ ਵੀ ਨਹੀਂ ਦੇਣਾ ਪੈਣਾ। ਕੈਲੀਫੋਰਨੀਆ ਕਹਿੰਦੇ 9 ਅਜਿਹੇ ਸੂਬਿਆਂ ਦੇ ਵਿੱਚੋਂ ਇੱਕ ਸੂਬਾ ਆ ਜਿਹੜਾ ਕਿ ਲੋਟਰੀ ਵਿਨਰਸ ਨੂੰ ਐਗਜ਼ੈਂਪਟ ਕਰ ਦਿੰਦਾ ਆ ਵੀ ਸਟੇਟ ਟੈਕਸ ਆ ਉਸਨੂੰ ਉਸ ਦੇ ਉੱਤੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਮੋਬਿਲ ਗੈਸ ਸਟੇਸ਼ਨ ਦੇ LA ਦੇ ਸਬਰਬ ਦੇ ਵਿੱਚ ਇਹ ਜਿਹੜੀ $2 ਬਿਲੀਅਨ ਦੀ ਪਾਵਰਬਾਲ ਟਿਕਟ ਜਿਹੜੀ ਆ ਉਹ ਵਿਕੀ ਸੀ। ਜਿੱਥੇ ਵਿਕੀ ਆ ਉਹ ਤਾਂ ਬਹੁਤ ਕੁਛ ਨੇ ਵੀ ਉਹਨਾਂ ਨੂੰ $1 ਮਿਲੀਅਨ ਦਾ ਇਨਾਮ ਮਿਲਿਆ ਆ, ਪਰ ਅਜੇ ਤੱਕ ਜਿਹੜਾ ਬਿਲੀਅਨੇਰ ਕਿਹੜਾ ਬਣਿਆ ਆ ਉਸ ਦੇ ਬਾਰੇ ਕੋਈ ਵੀ ਜਿਹੜਾ ਉਹ ਪਤਾ ਨਹੀਂ ਹੈਗਾ। ਸੋ ਇਹ ਬਹੁਤ ਵੱਡੀ ਜਿਹੜੀ ਚੀਜ਼ ਆ ਉਸ ਦੇ ਲਈ ਵਾਪਰੀ। ਜੀ, ਅਗਲੀ ਖਬਰ FedEx ਦੇ ਸੰਬੰਧ ਦੇ ਵਿੱਚ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ, FedEx ਫਰੇਟ ਜੋ ਹੈਗਾ ਆ ਉਹਨਾਂ ਦਾ ਆਰਮ ਇੱਕ ਹੈਗੀ ਨੇਸ਼ਨ ਦੀ ਲਾਰਜੈਸਟ LTL ਕੈਰੀਅਰ, ਉਹਨਾਂ ਦੇ ਨਾਲ ਕੰਟਰੈਕਟ ਹੈਗਾ। ਪਰ ਪਿਛਲੇ 90 ਦਿਨਾਂ ਤੋਂ ਜੋ ਆਪਾਂ ਦੇਖਿਆ ਹੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਬੜਾ ਜੋ ਸਲੋ ਚੱਲ ਰਿਹਾ ਇਸ ਵੇਲੇ, ਲੋਡਸ ਦਾ ਬੜਾ ਜੋ ਰੇਟਸ ਘਟ ਗਏ ਹੈਗੇ ਆ, ਸੋ ਉਹਦਾ ਅਸਰ FedEx ਦੀ ਜੋ ਫਰੇਟ ਕੰਪਨੀ ਆ ਉਹਦੇ ਉੱਤੇ ਵੀ ਪਿਆ ਹੈਗਾ ਆ। ਕਹਿੰਦੇ ਪਈ 67,000 ਦੇ ਕਰੀਬ FedEx ਦੇ ਰਾਈਟ ਨਾਓ EMPLOYEES ਹੈਗੇ ਆ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਇਨਕਮ ਦੇ ਵਿੱਚ ਘਾਟਾ ਪਿਆ ਹੈਗਾ ਆ, ਬਿਜ਼ਨਸ ਉਹਨਾਂ ਦਾ ਲੂਜ਼ ਹੋਇਆ ਆ, ਤੇ ਕਹਿੰਦੇ ਲੱਗਦਾ ਕਾਫੀ ਵੱਡੀ ਗਿਣਤੀ ਦੇ ਵਿੱਚ FedEx ਆਪਣੇ EMPLOYEES ਨੂੰ ਫਰਲੋ ਕਰਨ ਜਾ ਰਹੀ ਹੈਗੀ ਆ। ਸੋ ਹੋ ਸਕਦਾ ਪਰਮਾਨੈਂਟ ਲੇ ਆਫ ਨਾ ਹੋਵੇ ਫਰਲੋ ਦੇ ਵਿੱਚ, ਪਰ ਉਹਨਾਂ ਨੂੰ ਕੁਝ ਹਫ਼ਤੇ ਜਾਂ ਮਹੀਨੇ ਦੀਆਂ ਛੁੱਟੀਆਂ ਦਿੱਤੀਆਂ ਜਾ ਸਕਦੀਆਂ, ਪਰ ਇਹਨਾਂ ਦੇ ਦੌਰਾਨ ਉਹਨਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਕੰਟੀਨਿਊ ਰਹੂਗੀ। ਜੀ, ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਨੂੰ ਲੈ ਕੇ ਜੇ ਕੁਝ ਗੱਲਾਂ ਨਾਲ ਕਰਦੇ ਜਾਈਏ, ਫੈਡ ਦੀ ਜਿਹੜੀ ਵਾਈਸ ਚੇਅਰ ਬਰਨਾਰਡ ਆ, ਉਹਨਾਂ ਨੇ ਇਹ ਆਖਿਆ ਆ, ਕਹਿੰਦੇ ਵੀ ਲੱਗਦਾ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਰੇਟ ਹਾਈਕਸ ਆ ਉਹਨਾਂ ਦੀ ਗਤੀ ਆ ਉਸ ਨੂੰ ਧੀਮਿਆਂ ਕਰ ਦੇਵਾਂਗੇ, ਸਲੋ ਜਿਹੜੀ ਉਹ ਕਰ ਦੇਵਾਂਗੇ। ਕਹਿੰਦੇ ਵੀ ਇਟ ਮੇ ਸੂਨ ਬੀ ਅਪਰੋਪਰੀਏਟ, ਕਹਿੰਦੇ ਵੀ ਇਹ ਸਹੀ ਵਕਤ ਸ਼ਾਇਦ ਹੋਊਗਾ ਵੀ ਰੇਟ ਹਾਈਕਸ ਦੀ ਜਿਹੜੀ ਪੇਸ ਆ ਗਤੀ ਆ ਉਸ ਨੂੰ ਸਲੋ ਕੀਤਾ ਜਾਵੇ। ਬਲੂਮਬਰਗ ਨਿਊਜ਼ ਦੇ ਨਾਲ ਇੱਕ ਲਾਈਵ ਇੰਟਰਵਿਊ ਦੇ ਦੌਰਾਨ ਫੈਡ ਰਿਜ਼ਰਵ ਦੀ ਜਿਹੜੀ ਵਾਈਸ ਚੇਅਰ ਲੈਲ ਬਰਨਾਰਡ ਆ, ਉਹਨਾਂ ਨੇ ਜਿਹੜਾ ਆ ਇਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇੰਟਰਸਟ ਰੇਟ ਲਗਾਤਾਰ ਵੱਧਦੇ ਜਾ ਰਹੇ ਸੀਗੇ ਪਿਛਲੇ ਇਸੇ ਸਾਲ ਚ, ਸੌਰੀ ਹੁਣ ਤਾਂ ਭੁੱਲਣਾ ਚਾਹੁੰਦੇ ਆ ਰਹੇ ਗਾਣਾ 2022 ਨੂੰ, ਜਿੰਨੇ ਜਿਹੜੇ ਆ ਪ੍ਰਾਈਸ ਹਾਈਕਸ ਜਿਹੜੀਆਂ ਆ ਇਸ ਦੇ ਵਿੱਚ ਇੰਟਰਸਟ ਰੇਟ ਹਾਈਕਸ ਜਿਹੜੀਆਂ ਹੋਈਆਂ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਦਸੰਬਰ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਤੋਂ ਇਹ ਥੋੜਾ ਜਿਹਾ ਸਟੈਪ ਡਾਊਨ ਜਿਹੜਾ ਉਹ ਕਰ ਸਕਦੇ ਆ, ਯਾਨੀ ਕਿ ਰਫਤਾਰ ਆ ਉਸ ਨੂੰ ਘਟਾ ਸਕਦੇ ਆ। ਸੋ 0.75% ਪਿਛਲੀ ਵਾਰੀ ਜਿੰਨੀਆਂ ਵੀ ਇਨਕਰੀਜ਼ ਸੀਗੀਆਂ ਉਹ 0.25% ਦੀ ਇਨਕਰੀਜ਼ ਹਰ ਵਾਰੀ ਜਿਹੜੀ ਉਹ ਕੀਤੀ ਗਈ ਸੀ। ਪਰ ਕਹਿੰਦੇ ਇੱਥੇ ਇਹ ਨਾ ਮੰਨਿਆ ਜਾਵੇ ਵੀ ਅਸੀਂ ਇੰਟਰਸਟ ਰੇਟ ਹਾਈਕਸ ਕਰਨੀਆਂ ਟੋਟਲੀ ਜਿਹੜੀਆਂ ਉਹ ਬੰਦ ਕਰਨ ਜਾ ਰਹੇ ਆ। 4 ਵਾਰੀ 0.25% ਜਿਹੜਾ ਉਹਨਾਂ ਨੇ ਇੰਟਰਸਟ ਰੇਟ ਆ ਉਸ ਨੂੰ ਜਿਹੜਾ ਉਹ ਵਧਾਇਆ ਸੀਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਅਗਲੇ ਸਾਲ ਦੇ ਵਿੱਚ ਮੇ ਬੀ 0.25% ਦੀ ਥਾਂ ਤੇ ਅੱਧਾ ਜਾਂ ਚੱਪਾ ਜਿਹੜਾ ਆ ਪਰਸੈਂਟ ਆ, 1/4% ਜਾਂ 0.5% ਜਿਹੜਾ ਆ ਉਹ ਇਨਕਰੀਜ਼ ਜਿਹੜਾ ਉਹ ਕਰਨ। ਬਰਨਾਰਡ ਜਿਨ੍ਹਾਂ ਨੇ ਜਿਹੜੇ ਆ ਬੈਂਚਮਾਰਕ ਇੰਟਰਸਟ ਰੇਟਸ ਦੇ ਉੱਤੇ ਪਹਿਲਾਂ ਵੀ ਗੱਲ ਕੀਤੀ ਸੀ, ਉਹ ਕਹਿੰਦੇ ਵੀ 4.25% ਤੋਂ 4% ਟਾਰਗੇਟਡ ਰੇਂਜ ਸੀਗਾ ਸਾਡਾ, ਤੇ ਪਿਛਲੇ 14 ਸਾਲਾਂ ਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਇੰਟਰਸਟ ਰੇਟ ਜਿਹੜਾ ਉਹ ਰੱਖਿਆ ਜਾ ਰਿਹਾ ਹੈ। ਇਨਫਲੇਸ਼ਨ ਨੂੰ ਲਗਾਤਾਰ ਉਹ ਟੈਕਲ ਕਰਨ ਦੇ ਲਈ ਇਹਨਾਂ ਨੇ ਇੰਟਰਸਟ ਰੇਟ ਜਿਹੜੇ ਉਹ ਵਧਾਏ ਸੀ, ਤਾਂ ਜੋ ਜਿਹੜੀ ਡਿਮਾਂਡ ਆ ਚੀਜ਼ਾਂ ਦੀ ਜਿਹੜੀ ਉਹ ਥੋੜੀ ਘਟੇ ਤੇ ਲੈਵਲ ਜਿਹੜਾ ਆਵੇ, ਜਿਹੜੀ ਐਕਸਟਰਾ ਹੌਟ ਚੱਲ ਰਹੀ ਹੈ ਮਾਰਕੀਟ ਆ ਉਸ ਦੇ ਵਿੱਚ ਸਲੋ ਡਾਊਨ ਜਿਹੜਾ ਉਹ ਆ ਸਕੇ। ਰੀਸੈਂਟਲੀ ਆਏ ਜਿਹੜੇ ਆંકੜੇ ਆ ਉਹਨਾਂ ਦੇ ਮੁਤਾਬਕ ਈਅਰ ਟੂ ਈਅਰ ਐਂਡ ਅਕਤੂਬਰ ਦੇ ਵਿੱਚ 7.7% ਗਰੋਥ ਹੋਈ ਹੈ, ਜੋ ਕਿ ਸਟਿਲ ਸਬਸਟੈਂਸ਼ੀਅਲ ਆ, ਕਾਫੀ ਜ਼ਿਆਦਾ ਹੁੰਦੀ ਆ, ਪਰ ਪਹਿਲਾਂ ਜਿਹੜੇ 8.5 ਤੋਂ 9% ਦੇ ਮੁਕਾਬਲੇ ਥੋੜੀ ਜਿਹੀ ਜਿਹੜੀ ਉਹ ਘਟੀ ਦੇਖੀ ਜਾ ਰਹੀ ਆ। ਸੋ ਇਹ ਟ੍ਰੈਂਡ ਜਿੰਨੀ ਦੇਰ ਤੱਕ ਥੱਲੇ ਹੋਰ ਨਹੀਂ ਆਉਂਦਾ ਉਨੀ ਦੇਰ ਤੱਕ ਕਹਿੰਦੇ ਆ ਵੀ ਇੰਟਰਸਟ ਰੇਟ ਆ ਵਧਾਏ ਜਾ ਸਕਦੇ ਆ, ਪਰ ਸਪੀਡ ਜਿਹੜੀ ਆ ਉਸ ਦੀ ਸਲੋ ਕੀਤੀ ਜਾ ਸਕਦੀ ਆ। ਜੀ ਬਿਲਕੁਲ, ਕਹਿੰਦੇ ਵੀ ਬੈਡ ਟੂ ਵਰਸ ਆ ਰਿਹਾ ਆ, ਇਕਨੋਮਿਕ ਰਿਸਕ ਆਲਰੇਡੀ ਇੱਥੇ ਹੈਗੇ ਆ। ਜੇ ਇਸ ਸਾਲ ਦੇ ਦੌਰਾਨ ਦੇਖਿਆ ਜਾਵੇ, ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਇੰਟਰਸਟ ਰੇਟ ਵਧਾਏ ਗਏ ਆ ਤੇ 2023 ਦੇ ਸ਼ੁਰੂ ਦੇ ਵਿੱਚ ਰਿਸੈਸ਼ਨ ਲਗਭਗ 100% ਗਰੰਟਡ ਆ, ਜਾਹੂ ਨੇ ਅੱਜ ਨਿਊਜ਼ ਦਿੱਤੀ ਹੈਗੀ ਆ।
ਤੇ ਤੁਹਾਨੂੰ ਕਹਿੰਦੇ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਜੇ ਨੈਚੁਰਲ ਗੈਸ ਦੀਆਂ ਪ੍ਰਾਈਸਿਸ ਯੂਰਪ ਦੇ ਵਿੱਚ ਹੋਰ ਵੀ ਉੱਪਰ ਚਲੇ ਜਾਣ ਕੋਵਿਡ ਤੋਂ ਬਾਅਦ, ਤੇ ਯੂਕਰੇਨ ਦੀ ਲੜਾਈ ਤੋਂ ਬਾਅਦ, ਤੇ ਹੁਣ ਚਾਈਨਾ ਦੀ ਇਕਨੋਮੀ ਇੱਕਦਮ ਸਟੈਂਡ ਸਟਿਲ ਹੈਗੀ ਆ, ਉਹਦਾ ਵੀ ਜਿਹੜਾ ਦੁਨੀਆ ਤੇ ਅਸਰ ਪਊਗਾ। ਜੇ ਓਵਰਆਲ ਦੇਖਿਆ ਜਾਵੇ ਕਹਿੰਦੇ ਵੀ ਆਉਣ ਵਾਲੇ ਸਾਲ ਤੱਕ $5 ਟ੍ਰਿਲੀਅਨ ਦਾ ਜਿਹੜਾ ਵਾਈਪ ਆਊਟ ਹੋ ਸਕਦਾ ਹੈਗਾ ਪੂਰੇ, ਇਹ ਬਲੂਮਬਰਗ ਇਕਨੋਮਿਕਸ ਨੇ ਰਿਪੋਰਟ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ, ਕੱਲਾ USA ਨਹੀਂ ਸਾਰੀ ਦੁਨੀਆ ਦੇ ਵਿੱਚ ਇਕਨੋਮੀ ਇਸ ਟਾਈਮ ਦੇ ਵਿੱਚ ਬਹੁਤ ਬੈਡ ਚੱਲ ਰਹੀ ਹੈਗੀ। ਕਹਿੰਦੇ ਗ੍ਰੇਟ ਰੇਟ ਸਕੀਜ਼ ਇਜ਼ ਔਨ। ਸੋ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਇੰਟਰਸਟ ਤੇ ਦੇਖਦੇ ਆ ਆਉਣ ਵਾਲੇ ਦਿਨਾਂ 'ਚ ਫੈਡਰਲ ਰਿਜ਼ਰਵ ਬੋਰਡ ਕੀ ਕਹਿੰਦਾ ਆ, ਪਰ ਆਲਰੇਡੀ ਜਿੰਨੇ ਰੇਟ ਦੇ ਉੱਤੇ ਇੰਟਰਸਟ ਰੇਟ ਚੱਲ ਗਏ ਆ, ਰੀਅਲ ਸਟੇਟ ਮਾਰਕੀਟ ਉਹ ਵੀ ਐਨ ਪੂਰੀ ਤਰ੍ਹਾਂ ਖੜੀ ਹੈਗੀ ਆ। ਕੋਈ ਵੀ ਘਰ ਲੈ ਨਹੀਂ ਰਿਹਾ, ਜੇ ਕੋਈ ਵੇਚ ਵੀ ਰਿਹਾ ਤੇ ਉਹ ਵਿਕ ਨਹੀਂ ਰਿਹਾ, ਕੋਈ ਘਰ ਜਿਹੜੇ ਆ ਉਹ ਲੋਕ ਦੇਖ ਨਹੀਂ ਰਹੇ। ਇੱਕ ਤਰ੍ਹਾਂ ਨਾਲ ਲੋਕਾਂ ਦਾ ਪੂਰੀ ਤਰ੍ਹਾਂ ਇੰਟਰਸਟ ਰੀਅਲ ਸਟੇਟ ਮਾਰਕੀਟ ਤੋਂ ਪਿੱਛੇ ਹਟ ਗਿਆ। ਜੀ ਬਿਲਕੁਲ। ਹਰ ਇੱਕ ਜਣਾ ਜਿਹੜੇ ਬੌਂਡ ਸਟਾਕਸ ਇੱਧਰ ਨੂੰ ਜਿਹੜਾ ਉਹ ਦੇਖ ਰਿਹਾ ਹੈਗਾ ਆ। ਅਗਲੀ ਜਿਹੜੀ ਖਬਰ ਕੱਲ ਵੀ ਹਰਜੋਤ ਸਿੰਘ ਜੀ ਕਈ ਆਪਾਂ ਨੂੰ ਜਿਹੜੇ ਸਰੋਤੇ ਦਰਸ਼ਕ ਜਿਹੜੇ ਮਿਲੇ ਕਹਿੰਦੇ ਵੀ ਕੀ ਸੱਚੀ ਮੰਦੀ ਆ ਰਹੀ ਆ ਕਿ ਨਹੀਂ ਆ ਰਹੀ। ਸੋ ਉਹਦੇ ਲਈ ਤੁਸੀਂ ਥੋੜ੍ਹੀਆਂ ਬਹੁਤੀਆਂ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਤੁਹਾਨੂੰ ਅਸੀਂ ਦੱਸਦੇ ਤਾਂ ਰਹਿੰਦੇ ਹਾਂ, ਪਰ ਤੁਸੀਂ ਖੁਦ ਵੀ ਆਪ ਵੀ ਜਿਹੜਾ ਉਹ ਦੇ ਸਕਦੇ ਆ ਜੇ ਤੁਹਾਨੂੰ ਲੱਗਦਾ ਆ ਵੀ ਅਸੀਂ ਤੁਹਾਨੂੰ ਸਹੀ ਜਿਹੜਾ ਉਹ ਨਹੀਂ ਦੱਸ ਰਹੇ। ਹੁਣ ਐਮਾਜ਼ੋਨ ਕਹਿੰਦੇ ਆ ਵੀ ਇਹ ਸੋਚ ਰਹੀ ਆ ਆਪਣੇ 10,000 EMPLOYEES ਨੂੰ ਲੇ ਆਫ ਕਰਨਾ ਸ਼ੁਰੂ ਕਰਨ ਜਾ ਰਹੀ ਆ ਇਸ ਹਫਤੇ ਦੇ ਵਿੱਚ। ਸੋ ਜਦੋਂ ਲੋਕਾਂ ਦੀਆਂ ਜੌਬਸ ਜਾਣੀਆਂ ਸ਼ੁਰੂ ਹੋ ਜਾਣ, ਕੰਮ ਜਿਹੜਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਲੋ ਡਾਊਨ ਹੋਣੀਆਂ ਸ਼ੁਰੂ ਹੋ ਜਾਣ, ਤਾਂ ਉਹ ਮੰਦੀ ਦੀ ਦਸਤਕ ਹੀ ਕਿਤੇ ਨਾ ਕਿਤੇ ਹੁੰਦੀ ਆ। ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਆਪਣੀਆਂ ਬਜਟ ਕੱਟਸ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਦੇਖਣ ਲੱਗ ਜਾਣ, ਜਿਹੜੀ ਅੱਗੇ ਅੰਨ੍ਹੇਵਾਹ ਖਰਚਾ ਜਿਹੜੀਆਂ ਉਹ ਕਰਦੀਆਂ ਸੀਗੀਆਂ, ਤਾਂ ਉਦੋਂ ਉੱਥੋਂ ਇਹ ਸਮਝ ਲੈਣਾ ਚਾਹੀਦਾ ਆ ਵੀ ਜੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਇਹ ਦਿੱਕਤਾਂ ਆ, ਉੱਥੇ ਜਿਹੜੀ ਵੀ ਮਨੀ ਸੇਵ ਹੁੰਦੀ ਆ ਉਹ ਕਰ ਰਹੇ ਆ, ਤੇ ਇਹਦਾ ਮਤਲਬ ਇਹੀ ਆ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਸਥਿਤੀ ਆ ਉਹ ਡਾਵਾਂਡੋਲ ਆ। ਸੋ ਐਮਾਜ਼ੋਨ ਅਪਰੋਕਸੀਮੇਟਲੀ 10,000 EMPLOYEES ਜਿਹੜੇ ਆਪਣੇ ਕਾਰਪੋਰੇਟ ਤੇ ਟੈਕਨੋਲੋਜੀ ਰੋਲਸ ਦੇ ਵਿੱਚ ਹਨ, ਉਹਨਾਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਸਕਦੀ ਆ ਇਸ ਹਫਤੇ 'ਚ। ਨਿਊਯਾਰਕ ਟਾਈਮਸ ਨੇ ਇਸ ਨੂੰ ਜਿਹੜਾ ਉਹ ਰਿਪੋਰਟ ਕੀਤਾ ਆ। ਐਮਾਜ਼ੋਨ ਦੀ ਆਪਾਂ ਪਿਛਲੇ ਵੀਕ 'ਚ ਵੀ ਖਬਰ ਕੀਤੀ ਸੀ ਵੀ $1 ਟ੍ਰਿਲੀਅਨ ਲੂਜ਼ ਕਰ ਗਏ ਆ ਕੁਛ ਹੀ ਜਿਹੜੇ ਉਹ ਸਮੇਂ ਦੇ ਵਿੱਚ, ਕਿਉਂਕਿ ਸਟਾਕਸ ਦਾ ਕਾਫੀ ਬੁਰਾ ਹਾਲ ਜਿਹੜਾ ਆ ਉਹ ਰਿਹਾ ਸੀਗਾ। ਸੋ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ, ਤੇ ਹੁਣ ਕਹਿੰਦੇ ਵੀ ਕੰਪਨੀ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਕਾਫੀ ਵੱਡੀ ਜਿਹੜੀ ਆ ਲੇ-ਆਫਸ ਦਾ ਸੀਜ਼ਨ ਜਿਹੜਾ ਆ ਉਹ ਆ ਰਿਹਾ ਆ। ਸੋ ਅੱਜ ਇਹ ਖਬਰਾਂ ਆਉਣ ਤੋਂ ਬਾਅਦ ਐਮਾਜ਼ੋਨ ਦਾ ਸ਼ੇਅਰ ਹੋਰ 2.5% ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਚਲਾ ਗਿਆ ਹੈਗਾ ਆ। ਸੋ ਹੈਡ ਕਾਊਂਟ ਰਿਡਕਸ਼ਨਸ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਚੁੱਕੀਆਂ। ਮੈਟਾ ਕੰਪਨੀ, ਉਹਨਾਂ ਨੇ ਵੀ ਤਕਰੀਬਨ ਪਿਛਲੇ ਵੀਕ ਦੇ ਵਿੱਚ ਦੱਸਿਆ ਵੀ 13% ਆਪਣਾ ਸਟਾਫ ਯਾਨੀ ਕਿ ਤਕਰੀਬਨ 11,000 EMPLOYEES ਜਿਹੜੀ ਆ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਲੇ ਆਫ ਕਰ ਰਹੇ ਆ। ਟਵਿੱਟਰ ਦੇ ਈਲਨ ਮਸਕ ਨੇ ਪਹਿਲਾਂ ਕੱਢ ਕੇ ਫਿਰ ਉਹਨਾਂ ਨੂੰ ਦੁਬਾਰਾ ਹਾਇਰ ਕਰਨ ਵੱਲ ਨੂੰ ਉਧਰ ਨੂੰ ਜਿਹੜਾ ਉਹ ਵੱਧ ਗਿਆ। ਸੋ ਇਹ ਜਿਹੜੀਆਂ ਖਬਰਾਂ ਇਸ ਟਾਈਮ ਆ ਰਹੀਆਂ, ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਵੀ ਹਾਇਰਿੰਗ ਫਰੀਜ਼ ਤੋਂ ਬਾਅਦ ਦੇ ਵਿੱਚ ਹੁਣ ਫਾਇਰਿੰਗ ਜਿਹੜੀ ਆ ਉਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਸੀ ਵੀ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਮੈਟਾ, ਫੇਸਬੁੱਕ, ਐਮਾਜ਼ੋਨ, ਵੱਡੀਆਂ ਵੱਡੀਆਂ ਕੰਪਨੀਆਂ, ਇਹ ਟਵਿੱਟਰ ਲੇ ਆਫ ਹੋ ਜਾਊਗੀ। ਇੱਕ ਖਬਰ ਆ ਰਹੀ ਹੈ ਐਮਾਜ਼ੋਨ ਦੇ 2,000 ਦੇ ਕਰੀਬ EMPLOYEES ਕੈਨੇਡਾ 'ਚ ਆ। ਇੱਕ ਭਾਰਤੀ ਮੂਲ ਦਾ ਨੌਜਵਾਨ ਹਿਮਾਂਸ਼ੂ ਵੀ ਇਹ ਸੌਫਟਵੇਅਰ ਇੰਜੀਨੀਅਰ ਕੈਨੇਡਾ ਮੂਵ ਹੋਇਆ। ਇਸ ਨੇ ਐਮਾਜ਼ੋਨ ਨੇ ਆਫਰ ਕੀਤੀ ਸੀ ਜੌਬ ਉਸ ਨੂੰ, ਤੇ ਜਦੋਂ ਹੀ ਮੂਵ ਹੋਇਆ 2 ਦਿਨਾਂ ਬਾਅਦ ਉਸ ਨੂੰ ਲੇ ਆਫ ਕਰ ਦਿੱਤਾ ਗਿਆ। ਇਹ ਰਿਸੈਸ਼ਨ ਹੁੰਦਾ। ਸੋ ਉਹ ਕਹਿੰਦਾ ਵੀ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਮੈਂ ਕਰਾਂ ਕੀ। ਮੈਂ ਮੁਲਕ ਚੇਂਜ ਕਰ ਗਿਆ, 2 ਦਿਨਾਂ ਬਾਅਦ ਉਸ ਨੂੰ ਜਿਹੜਾ ਆ ਉਹ ਲੇ ਆਫ ਕਰਤਾ। ਉਹ ਇੰਡੀਆ ਤੋਂ ਮੂਵ ਹੋ ਕੇ ਇੱਥੇ ਜਿਹੜਾ ਆਇਆ। ਸੋ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਹੈਗੀ ਆ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਇਹ ਨਾ ਸੋਚਿਆ ਕਰੋ ਅਸੀਂ ਡਰਾਨੇ ਆ, ਬੜੇ ਧਿਆਨ ਦੇ ਨਾਲ, ਕਿਉਂਕਿ ਹੁਣ ਬੜੀ ਬੜੀਆਂ ਕੰਪਨੀਆਂ 'ਚ ਲੇ ਆਫ ਹੋਈ ਆ ਤੇ ਉਹਦਾ ਨੈਚੁਰਲੀ ਅਸਰ ਛੋਟੀਆਂ ਕੰਪਨੀਆਂ ਤੇ ਵੀ ਬਹੁਤ ਪੈਂਦਾ ਹੈਗਾ। ਸੋ ਸੇਵ ਰੱਖੋ। ਤੇ ਜਾਂਦੇ ਜਾਂਦੇ ਖਬਰ ਜਿਸ ਤਰ੍ਹਾਂ ਮੈਂ ਪਹਿਲਾਂ ਕੀਤੀ ਸੀ, ਬੜੀ ਹੀ ਦਿਲ ਨੂੰ ਦਹਿਲਾਣ ਵਾਲੀ ਜਿਹੜੀ ਖਬਰ ਨਿਊ ਦਿੱਲੀ ਤੋਂ ਆ ਰਹੀ ਆ। ਇੱਕ ਕਹਿੰਦੇ ਵੀ ਨਿਊ ਦਿੱਲੀ ਦੇ ਵਿੱਚ ਅਫਤਾਬ ਅਮੀਨ ਪੂਨਾਵਾਲਾ ਨਾਮ ਦਾ ਨੌਜਵਾਨ 26 ਸਾਲਾਂ ਦਾ, ਉਹ ਇੱਕ ਸ਼ਾਰਦਾ ਨਾਮ ਦੀ
26 ਸਾਲਾਂ ਦੀ ਨੌਜਵਾਨ ਲੇਡੀ ਦੇ ਨਾਲ ਰਹਿ ਰਿਹਾ ਸੀ ਲਿਵ ਇਨ ਰਿਲੇਸ਼ਨ ਦੇ ਵਿੱਚ, ਤੇ ਉਹਨਾਂ ਦਾ ਝਗੜਾ ਹੋ ਗਿਆ। ਕਿਸ ਤਰ੍ਹਾਂ 35 ਪੀਸ ਉਸ ਦੇ ਕੱਟ ਕੇ ਉਸਨੇ ਦਿੱਲੀ ਦੇ ਵੱਖ-ਵੱਖ ਏਰੀਏ ਦੇ ਵਿੱਚ ਪਿਛਲੇ 18 ਦਿਨਾਂ ਦੇ ਵਿੱਚ ਸਿੱਟੇ। ਕਹਿੰਦੇ ਵੀ ਇਹ ਬੰਬੇ ਦਾ ਰਹਿਣ ਵਾਲਾ ਆ, ਤੇ ਉੱਥੇ ਇਹ ਇਸ ਲੇਡੀ ਨੂੰ ਮਿਲਿਆ ਸੀ ਜਦੋਂ ਉਹ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਲਈ ਕੰਮ ਕਰਦੀ ਸੀ। ਉਹਦੇ ਪਰਿਵਾਰ ਇਕੱਠੇ ਰਹਿਣ ਲੱਗ ਪਏ, ਪਰਿਵਾਰ ਵਾਲੇ ਮੰਨੇ ਨਹੀਂ, ਤੇ ਵਿਆਹ ਕਰਾਉਣ ਨੂੰ, ਤੇ ਇਹ ਮੂਵ ਹੋ ਕੇ ਦਿੱਲੀ ਦੇ ਵਿੱਚ ਆ ਗਿਆ, ਤੇ ਦਿੱਲੀ 'ਚ ਆ ਕੇ ਇਸ ਨੇ ਇਹ ਜਿਹੜਾ ਕਾਰਾ ਕੀਤਾ ਆ, ਤੇ ਇਸ ਨੇ ਆਪਣੀ ਜਿਹੜੀ ਪਾਰਟਨਰ ਸੀਗੀ ਉਸ ਦੇ 35 ਟੋਟੇ ਕਰਕੇ ਵੱਖ-ਵੱਖ ਜਗ੍ਹਾ ਦੇ ਵਿੱਚ ਖਿਲਾਰੇ ਆ, ਤੇ ਹੁਣ ਮਰਡਰ ਦਾ ਚਾਰਜ ਜਿਹੜਾ ਮਹਿਰੌਲੀ ਪੁਲਿਸ ਸਟੇਸ਼ਨ ਆ ਦਿੱਲੀ ਦੇ ਵਿੱਚ ਉਹਦੇ ਅਗੇਂਸਟ ਫਾਈਲ ਕੀਤਾ ਗਿਆ ਹੈਗਾ। ਜੀ, ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜਾ ਆ ਉਹ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਿਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।